ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਗਲੋਬਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾਟ ਟੈਕਸਸ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਵੀਰ ਵਾਸੀ ਐਲਗਰੋ, ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ ਨਰਮਲ ਸਿੰਘ ਮਾਨ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਹਰੀਕੇਨ ਮਿਲਟਨ ਆਇਆ ਸੀ, ਉਹਦੇ ਨਾਲ ਮੌਤਾਂ ਦੀ ਗਿਣਤੀ ਜੋ ਆ ਉਹ ਵੱਧਦੀ ਜਾ ਰਹੀ ਹੈਗੀ ਆ। ਕਹਿੰਦੇ ਵੀ 16 ਦੇ ਕਰੀਬ ਲੋਕ ਜੋ ਆ ਹਰੀਕੇਨ ਮਿਲਟਨ ਦੇ ਨਾਲ ਹੁਣ ਤੱਕ ਮਰ ਚੁੱਕੇ ਹੈਗੇ ਆ, ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਫਸਟ ਰਿਸਪੌਂਡਰਸ ਨੇ ਘੱਟੋ ਘੱਟ 1000 ਦੇ ਕਰੀਬ ਲੋਕਾਂ ਨੂੰ ਰੈਸਕਿਊ ਕੀਤਾ ਹੈਗਾ ਆ, ਜੋ ਹੜ੍ਹ ਦੇ ਵਿੱਚ ਫਸੇ ਹੋਏ ਸੀ, ਕੋਈ ਘਰਾਂ ਦੇ ਵਿੱਚ ਫਸੇ ਹੋਏ ਸੀ, ਕੋਈ ਕਈਆਂ ਦੀਆਂ ਕਾਰਾਂ ਟਰੀਜ਼ ਦੇ ਥੱਲੇ ਦੱਬੀਆਂ ਹੋਈਆਂ ਸੀਆਂ। ਬਹੁਤ ਹੀ ਤਬਾਹੀ ਵਾਲਾ ਇਹ ਤੂਫਾਨ ਸੀਗਾ ਹਰੀਕੇਨ, ਜਿਹਦੇ ਨਾਲ 100 ਤੋਂ ਵੱਧ ਜਿਹੜੇ ਆ ਟੋਰਨੇਡੋਜ਼ ਆਏ। ਕਹਿੰਦੇ ਵੀ 1000 ਸਾਲ 'ਚ ਇੱਕ ਵਾਰੀ ਇੱਦਾਂ ਦੀ ਜਿਹੜੀ ਸਿਚੁਏਸ਼ਨ ਬਣਦੀ ਹੈਗੀ ਆ। ਪਾਮ ਬੀਚ ਗਾਰਡਨਸ ਜੋ ਏਰੀਆ ਆ ਫਲੋਰੀਡਾ ਦਾ, ਉੱਥੇ 140 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲਦੀਆਂ ਸੀਗੀਆਂ। 18 ਇੰਚ ਮੀਂਹ ਬਹੁਤ ਹੀ ਘੱਟ ਸਮੇਂ 'ਚ ਪਿਆ ਆ। ਕਹਿੰਦੇ ਵੀ ਇਹ ਬਹੁਤ ਜ਼ਿਆਦਾ ਮੀਂਹ ਸੀ, ਜਿਹਦੇ ਨਾਲ ਹੜ੍ਹ ਬਹੁਤ ਤੇਜ਼ੀ ਦੇ ਨਾਲ ਆ ਗਿਆ। ਜਿਹੜੀ ਸਰਜ ਆ ਪਾਣੀ ਦੀ, ਜਿਹੜੀ ਸਮੁੰਦਰ ਦੀ, ਉਹ 15 ਫੁੱਟ ਤੱਕ ਵੀ ਚਲੀ ਗਈ। ਬਹੁਤ ਸਾਰਾ ਜਿਹੜਾ ਸ਼ਹਿਰ ਆ ਉੱਥੇ 3 ਫੁੱਟ ਤੋਂ ਲੈ ਕੇ 4 ਫੁੱਟ ਤੱਕ ਜਿਹੜਾ ਪਾਣੀ ਆ ਉਹ ਆਮ ਸੀ। ਲੋਕਾਂ ਦੇ ਬੇਸਮੈਂਟਾਂ ਦੇ ਵਿੱਚ, ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਸੋ ਜੋ ਫੈਡਰਲ ਗਵਰਨਮੈਂਟ ਆ ਉਹ ਪੂਰੀ ਜਿਹੜੀ ਹੈਲਪ ਕਰ ਰਹੀ ਹੈ ਇਸ ਟਾਈਮ, ਬਾਈਡਨ ਐਡਮਿਨਿਸਟ੍ਰੇਸ਼ਨ, ਤੇ 20 ਤੋਂ 30% ਹੋਰ ਚਾਂਸ ਆਵੇ ਫਲੋਰੀਡਾ ਦੇ ਵਿੱਚ ਫੇਰ ਮੀਂਹ ਜਿਹੜਾ ਆ ਰਿਹਾ ਹੈਗਾ। 90% ਜਿਹੜੀ ਗਲੋਬਲ ਵਾਰਮਿੰਗ ਆ ਜਿਹੜੇ ਪਿਛਲੇ ਕਈ ਸਾਲਾਂ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਹੁਣ ਦਿਖਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ 16 ਜਾਣੇ ਹਰੀਕੇਨ ਮਿਲਟਨ ਦੇ ਕਰਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ, ਜਿਹੜੇ ਇਸ ਮਿਲਟਨ ਦੇ ਰਸਤੇ ਦੇ ਵਿੱਚ ਆਏ ਆ। ਇਹ ਹਾਲਾਤ ਜਿਹੜੇ ਇਸ ਤਰੀਕੇ ਦੇ ਬਣੇ ਆ, ਇਹ ਕੈਟਾਗਰੀ 3 ਦਾ ਜਿਹੜਾ ਹਰੀਕੇਨ ਬਣ ਕੇ ਇਸਨੇ ਲੈਂਡਫਾਲ ਹਰਜੋਤ ਸਿੰਘ ਜੀ ਕੀਤਾ ਸੀਗਾ, ਜਿਸ ਦੇ ਵਿੱਚ ਆਪਾਂ ਦੇਖਿਆ ਵੀ ਕਾਫੀ ਜ਼ਿਆਦਾ ਇਸਨੇ ਨੁਕਸਾਨ ਕੀਤਾ ਹੈ। 140 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਆ ਉੱਥੇ ਜਿਹੜੀਆਂ ਉਹ ਆਈਆਂ ਹੈਗੀਆਂ ਆ। ਟੈਂਪਾ ਦੀ ਜਿਹੜੀ ਮੇਅਰ ਆ ਉਹ ਕਹਿੰਦੀ ਵੀ ਜੇ ਤੁਹਾਡੇ ਕੋਲ ਜਾਣ ਨੂੰ ਕੋਈ ਥਾਂ ਨਹੀਂ, ਕਿਤੇ ਨਾ ਜਾਓ। ਇਫ ਯੂ ਡੋਂਟ ਹੈਵ ਐਨੀਵੇਅਰ ਟੂ ਗੋ, ਡੋਂਟ। ਕਹਿੰਦੇ ਵੀ 65% ਜਿਹੜੀਆਂ ਟੈਂਪਾ ਇਲਾਕੇ ਦੀਆਂ ਜਿਹੜੀਆਂ ਟ੍ਰੈਫਿਕ ਲਾਈਟਸ ਆ ਉਹ ਇਸ ਮੌਕੇ ਬੰਦ ਪਈਆਂ ਨੇ। ਕਹਿੰਦੇ ਵੀ ਅਜੇ ਵੀ ਬਹੁਤ ਸਾਰੇ ਰੋਡਵੇਜ਼ ਆ ਉਹ ਪਾਣੀ ਦੇ ਹੇਠਾਂ ਆ। ਉੱਥੋਂ ਦੀ ਜਿਹੜੀ ਮੇਅਰ ਆ ਜੇਨ ਕੈਸਟਰ ਨੇ ਇਹ ਜਿਹੜਾ ਉਹ ਦੱਸਿਆ, ਕਹਿੰਦੇ ਵੀ ਜਿਹੜੇ ਕਰੂ ਆ ਉਹ ਇਸ ਟਾਈਮ ਪਾਣੀ ਨੂੰ ਪੰਪ ਕਰਕੇ ਕੱਢ ਰਹੇ ਆ।
ਉਧਰ ਫਲੋਰੀਡਾ ਦੇ ਵਿੱਚ ਕੱਲ ਗੈਸ ਦੀ ਜਿਹੜੀ ਕਿੱਲਤ ਆ ਉਹ ਹੋ ਗਈ ਸੀ, ਜਦ 25% ਦੇ ਤਕਰੀਬਨ ਗੈਸ ਸਟੇਸ਼ਨਸ ਆ ਉਹ ਡਰਾਈ ਹੋ ਗਏ ਸੀਗੇ। ਤੇ ਕਹਿੰਦੇ ਵੀ ਮਿਲੀਅਨਸ ਆਫ ਗੈਲਨ ਜਿਹੜਾ ਤੇਲ ਆ ਹੁਣ ਫਲੋਰੀਡਾ ਵੱਲ ਨੂੰ ਤੋਰਿਆ ਹੈਗਾ ਆ। ਇਸ ਦੇ ਨਾਲ ਨਾਲ ਕਈ ਬੰਦਰਗਾਹਾਂ ਦੇ ਉੱਤੇ ਵੀ ਕੰਮ ਰੁਕਿਆ ਪਿਆ ਆ, ਜਿਸ ਕਰਕੇ ਸਪਲਾਈ ਚੇਨ ਦੇ ਵਿੱਚ ਕਹਿੰਦੇ ਵੀ ਉਹ ਵੀ ਨਾਲ ਦਿੱਕਤ ਆ ਸਕਦੀ ਆ। ਸੋ ਕਲਾਈਮੇਟ ਚੇਂਜ ਦੇ ਨਾਲ ਕਹਿੰਦੇ ਵੀ ਮਿਲਟਨ ਵਰਗਾ ਜਿਹੜਾ ਹਰੀਕੇਨ ਆ ਉਹ ਹੋਰ ਜ਼ਿਆਦਾ ਖਤਰਨਾਕ ਜਿਹੜਾ ਹੋਇਆ ਆ। ਗਰਮ ਹੋਏ ਪਾਣੀ ਦੇ ਨਾਲ ਇਦਾਂ ਦੇ ਜਿਹੜੇ ਹਰੀਕੇਨ ਆ ਉਹ ਨਿਊ ਨਾਰਮਲ ਜਿਹੜੀ ਉਹ ਬਣ ਰਹੇ ਹੈਗੇ ਆ। ਸੋ ਕਹਿੰਦੇ ਵੀ ਐਕਸਟ੍ਰੀਮ ਰੈਪਿਡ ਇੰਟੈਂਸੀਫਿਕੇਸ਼ਨ ਜਿਹੜੀ ਹਰੀਕੇਨ ਮਿਲਟਨ ਦੀ ਜਿਹੜੀ ਉਹ ਹੋਈ ਸੀ, ਰਿਕਾਰਡ ਤੋੜ ਕਹਿੰਦੇ ਵੀ ਇੱਕ ਵਾਰੀ ਇਸ ਦਾ ਜਿਹੜੀ ਸਪੀਡ ਆ ਉਹ ਬਣੀ ਸੀਗੀ। ਸੋ ਕਹਿੰਦੇ ਵੀ 10% ਜਿਹੜੇ ਆ ਕਲਾਈਮੇਟ ਚੇਂਜ ਦੇ ਕਰਕੇ ਮਿਲਟਨ ਦੀਆਂ ਵਿੰਡਸ ਦੇ ਵਿੱਚ ਤੇਜ਼ੀ ਜਿਹੜੀ ਸਪੀਡ ਆ ਉਸ ਦੇ ਕਰਕੇ ਵਧੀ ਆ। ਗਵਰਨਰ ਨੇ ਕਿਹਾ ਵੀ ਕੋਈ ਨਵੀਆਂ ਹੋਰ ਰੈਗੂਲੇਸ਼ਨ ਦੀ ਜ਼ਰੂਰਤ ਨਹੀਂ ਹੈਗੀ। ਜਿਹੜੀ ਸੇਂਟ ਪੀਟਰਸਬਰਗ ਦੇ ਵਿੱਚ ਇੱਕ ਬਿਲਡਿੰਗ ਦੇ ਉੱਤੋਂ ਜਿਹੜੀ ਕ੍ਰੇਨ ਆ ਉਹ ਕ੍ਰੈਸ਼ ਜਿਹੜੀ ਉਹ ਕਰ ਗਈ ਸੀ। ਗਵਰਨਰ ਡਿਸੈਂਟਿਸ ਨੇ ਜਿਹੜਾ ਉਹ ਆਖਿਆ, ਕਹਿੰਦਾ ਵੀ ਸਾਨੂੰ ਹਰ ਇੱਕ ਚੀਜ਼ ਨੂੰ ਰੈਗੂਲੇਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਹੁਣ ਟੈਂਪਾ ਏਰੀਆ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਵੀ 3/4 ਯਾਨੀ ਕਿ 75% ਗੈਸ ਸਟੇਸ਼ਨ ਆ ਉਹ ਤੇਲ ਤੋਂ ਬਗੈਰ ਜਿਹੜੇ ਉਹ ਹੋ ਚੁੱਕੇ ਨੇ। ਸੋ ਇਦਾਂ ਦੀ ਜਿਹੜੀ ਇਸ ਟਾਈਮ ਓਵਰਆਲ ਸਥਿਤੀ ਬਣੀ ਪਈ ਹੈਗੀ ਆ। ਸੋ ਜਿਹੜੀਆਂ ਤਸਵੀਰਾਂ ਵੀਡੀਓਜ਼ ਉਥੋਂ ਆ ਰਹੀਆਂ ਨੇ ਫਲੋਰੀਡਾ ਤੋਂ, ਕਾਫੀ ਇੱਕ ਹਿਸਾਬ ਦੇ ਨਾਲ ਦਿਲ ਕੰਬਾਊ ਨੇ। ਲੋਕ ਘਰਾਂ 'ਚ ਫਸੇ ਪਏ ਆ, ਕਈਆਂ ਨੂੰ ਬੇੜੀ ਦੇ ਨਾਲ, ਕਈਆਂ ਨੂੰ ਹੈਲੀਕਾਪਟਰ ਦੇ ਨਾਲ ਜਿਹੜਾ ਆ ਉਹ ਉੱਥੋਂ ਕੱਢਿਆ ਗਿਆ ਆ। ਰੁੱਖ ਉਲਟੇ ਪਏ ਨੇ, ਤਾਰਾਂ ਜਿਹੜੀਆਂ ਉਹ ਟੁੱਟੀਆਂ ਪਈਆਂ ਨੇ, ਘਰਾਂ ਦੇ ਘਰ ਜਿਹੜੇ ਆ ਉਹਨਾਂ ਦੀਆਂ ਛੱਤਾਂ ਜਾਂ ਉਹ ਡਿੱਗੇ ਪਏ ਨੇ। ਹੁਣ ਤੱਕ ਜਿਹੜਾ ਦੱਸਿਆ ਜਾ ਰਿਹਾ ਸੇਂਟ ਲੂਸੀ ਕਾਉਂਟੀ ਦੇ ਵਿੱਚ 30 ਜਾਣੇ ਇਸ ਟਾਈਮ ਜ਼ੇਰੇ ਇਲਾਜ ਨੇ, ਜਿਨ੍ਹਾਂ ਨੂੰ ਸਟਾਰਮ ਦੇ ਚੱਲਦਿਆਂ ਬਹੁਤ ਸਾਰੀਆਂ ਜਿਹੜੀਆਂ ਸੱਟਾਂ ਜਿਹੜੀਆਂ ਆ ਉਹ ਲੱਗੀਆਂ ਹੈਗੀਆਂ। 10 ਫੁੱਟ ਤੱਕ ਫਲੋਰੀਡਾ ਦੇ ਗਲਫ ਕੋਸਟ ਵਾਲੇ ਪਾਸੇ ਜਿਹੜੀ ਸਟਾਰਮ ਸਰਜ ਆ ਉਹ ਹੋਈ ਆ। ਰੈਸਕਿਊ ਟੀਮਸ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੋਂ ਵੀ ਉਹਨਾਂ ਨੂੰ ਆਵਾਜ਼ ਪੈ ਰਹੀ ਆ ਉੱਥੇ ਜਾ ਕੇ ਲੋਕਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਤੇ ਬਾਕੀ ਜਿੱਦਾਂ ਤੁਸੀਂ ਕਿਹਾ ਵੀ ਫੀਮਾ ਵਾਲੇ ਜਿਹੜੀ ਹੈਲਪ ਕਰ ਰਹੇ ਆ, ਤੇ ਕਹਿੰਦੇ ਤੁਸੀਂ ਫੀਮਾ ਦੀ ਏਡ ਦੇ ਲਈ ਆਲਰੇਡੀ ਜਿਹੜਾ ਅਪਲਾਈ ਆ ਉਹ ਕਰ ਸਕਦੇ ਹੈਗੇ। ਅਗਲੀ ਖਬਰ ਵੱਲ ਚਲੀਏ। ਘੱਟੋ ਘੱਟ 22 ਲੋਕਾਂ ਦੀ 에ਅਰ ਸਟ੍ਰਾਈਕ ਦੇ ਨਾਲ ਬੈਰੂਤ ਦੇ ਵਿੱਚ ਮੌਤ ਹੋਈ ਆ। ਇਜ਼ਰਾਈਲ ਵਾਲਿਆਂ ਨੇ ਈਵਨ UN ਦੇ ਜਿਹੜੇ ਪੀਸ ਕੀਪਰਸ ਆ ਉਹਨਾਂ ਦੇ ਉੱਤੇ ਵੀ ਜਿਹੜੀ ਫਾਇਰਿੰਗ ਕੀਤੀ ਹੈਗੀ ਆ। ਤੁਹਾਨੂੰ ਯਾਦ ਹੋਊਗਾ ਜਦੋਂ ਗਾਜ਼ਾ ਦੇ ਵਿੱਚ ਇਜ਼ਰਾਈਲ ਵਾਲੇ ਬੰਬਾਰਡਮੈਂਟ ਕਰ ਰਹੇ ਸੀ, ਉਹਦੇ ਇੱਕ ਜਿਹੜੀ ਫੂਡ ਦੀ ਸੇਵਾ ਕਰਦੀ ਆਰਗੇਨਾਈਜੇਸ਼ਨ ਸੀ, ਉਹਨਾਂ ਦੇ ਕਈ ਬੰਦੇ ਮਾਰੇ ਗਏ ਸੀਗੇ, ਉਹਨਾਂ ਦੀਆਂ ਕਾਰਾਂ ਦੇ ਉੱਤੇ ਬੰਬਾਰਡਮੈਂਟ ਕਰ ਦਿੱਤੀ ਸੀ। ਸੋ ਇਜ਼ਰਾਈਲ ਦਾ ਜਿਹੜਾ ਕਨਫਲਿਕਟ ਆ ਹੁਣ ਹੈਜ਼ਬੁੱਲਾ ਬੈਕਡ ਜਿਹੜੇ ਇਰਾਨ ਬੈਕਡ ਹੈਜ਼ਬੁੱਲਾ ਮਿਲੀਟੈਂਟਸ ਆ ਉਹਨਾਂ ਦੇ ਨਾਲ ਲੈਬਨਾਨ ਦੇ ਵਿੱਚ ਬਹੁਤ ਤੇਜ਼ ਹੋ ਗਿਆ ਹੈਗਾ। 에ਅਰ ਰੇਡ ਲਗਾਤਾਰ ਜਾਰੀ ਆ ਬੈਰੂਤ ਦੇ ਵਿੱਚ। ਸਾਲ ਬਾਅਦ ਕਹਿੰਦੇ ਵੀ ਇੰਨਾ ਜ਼ਿਆਦਾ ਡੈਡਲੀਐਸਟ ਜਿਹੜਾ ਸਟ੍ਰਾਈਕ ਆ ਉਹ ਹੋ ਰਿਹਾ ਹੈਗਾ, ਜਿਹਦੇ ਨਾਲ 22 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈਗੀ ਆ। ਇਜ਼ਰਾਈਲੀ ਮਿਲਟਰੀ ਇਹ ਕਹਿ ਰਹੀ ਆ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੀ ਸਟ੍ਰਾਈਕ ਆ ਉਹ ਕਰਾਂਗੇ। ਹੈਜ਼ਬੁੱਲਾ ਦਾ ਐਲ ਮਨਾਰ ਟੀਵੀ ਉਹਨਾਂ ਨੇ ਇਹ ਰਿਪੋਰਟ ਕੀਤਾ ਵੀ ਵਾਫਿਕ ਸਾਫਾ ਜਿਹੜਾ ਉਹਨਾਂ ਦਾ ਟੌਪ ਦਾ ਸਿਕਿਉਰਿਟੀ ਆਫੀਸ਼ੀਅਲ ਆ, ਉਸ ਨੂੰ ਮਾਰਨ ਦੀ ਵੀ ਜਿਹੜੀ ਕੋਸ਼ਿਸ਼ ਆ ਉਹ ਹੋਈ ਹੈਗੀ ਆ। ਜਿਹੜਾ ਹਜ਼ਬੁੱਲਾ ਦਾ ਲੀਡਰ ਸੀ ਪਿਛਲੇ ਦਿਨਾਂ 'ਚ ਬੰਬਾਰਡਮੈਂਟ 'ਚ ਮਾਰਿਆ ਗਿਆ ਸੀ, ਈਵਨ ਉਸ ਦਾ ਜਿਹੜਾ ਫਿਊਨਰਲ ਵੀ ਬੜਾ ਚੁੱਪ-ਚਾਪ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਸਟ੍ਰਾਈਕ ਨਾ ਕੀਤੀ ਜਾ ਸਕੇ ਜਾਂ ਇਜ਼ਰਾਈਲ ਵਾਲੇ ਸਟ੍ਰਾਈਕ ਨਾ ਕਰ ਦੇਣ। ਸੈਂਟਰਲ ਬੈਰੂਤ ਦੇ ਵਿੱਚ ਜਿਹੜਾ ਆ ਹਿੱਟ ਕੀਤਾ ਗਿਆ ਆ। ਲੈਬਨੀਜ਼ ਹੈਲਥ ਮਿਨਿਸਟਰੀ ਨੇ ਦੱਸਿਆ ਆ ਵੀ 117 ਤੋਂ ਵੱਧ ਲੋਕ ਫੱਟੜ ਵੀ ਹੋਏ ਆ, ਜਿੱਥੇ 22 ਜਣਿਆਂ ਦੀ ਮੌਤ ਹੋਈ ਹੈਗੀ ਆ। ਹੈਜ਼ਬੁੱਲਾ ਨੇ ਰਾਕੇਟ ਫਾਇਰ ਕਰਨੇ ਸ਼ੁਰੂ ਕੀਤੇ ਹੋਏ ਆ ਅਕਤੂਬਰ 8 ਤੋਂ। ਹਮਾਸ ਸਪੋਰਟ ਆਫ ਹਮਾਸ ਤੇ ਪਲਸਤੀਨੀਅਨ ਲੋਕਾਂ ਦੇ ਹੱਕ ਦੇ ਲਈ। ਇਰਾਨ ਵਾਲੇ ਜਿਹੜੇ ਆ ਉਹ ਹਮਾਸ ਨੂੰ ਤਾਂ ਹੈਜ਼ਬੁੱਲਾ ਨੂੰ ਸਪੋਰਟ ਕਰਦੇ ਆ। ਦੋਨੋਂ ਹੀ ਜਿਹੜੇ ਆਰਮ ਗਰੁੱਪ ਹੈਗੇ ਆ, ਇਹਨਾਂ ਨੇ 180 ਤੋਂ ਵੱਧ ਬੈਲਿਸਟਿਕ ਮਿਜ਼ਾਈਲਸ ਇਜ਼ਰਾਈਲ ਵੱਲ ਨੂੰ ਵੀ ਛੱਡੀਆਂ ਹੈਗੀਆਂ ਪਿਛਲੇ ਹਫ਼ਤੇ ਦੇ ਦੌਰਾਨ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਗਲੈਂਟ ਜੋ ਹੈਗੇ ਆ
ਉਹਨਾਂ ਨੇ ਕਿਹਾ ਵੀ ਜਿਹੜਾ ਈਰਾਨ ਵਾਲਿਆਂ ਨੇ ਸਾਡੇ ਤੇ ਅਟੈਕ ਕੀਤਾ ਸੀ, ਉਹਦਾ ਜਵਾਬ ਅਸੀਂ ਦੇਵਾਂਗੇ। ਇਹ ਬਹੁਤ ਹੀ ਜ਼ਿਆਦਾ ਸਰਪ੍ਰਾਈਜ਼ਿੰਗ ਤੇ ਲੀਥਲ ਹੋਊਗਾ। ਇਹ ਸੇਮ ਜਿਹੜਾ ਆ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨਾਲ ਬੋਲੇ ਆ, ਉਹਨਾਂ ਨੇ ਵੀ ਇਹਦੇ ਉੱਤੇ ਇਹ ਗੱਲਬਾਤ ਕੀਤੀ ਹੈਗੀ ਆ। ਉਸ ਤੋਂ ਬਾਅਦ US ਦੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਗੱਲਬਾਤ ਕੀਤੀ ਹੈਗੀ ਆ। ਜਦ ਕਿ ਕਮਲਾ ਹੈਰਿਸ ਹੁਣੀ ਇਹ ਕਹਿ ਰਹੇ ਆ ਵੀ ਸਾਨੂੰ ਜਿਹੜਾ ਸੀਜ਼ ਫਾਇਰ ਆ ਉਹ ਕਰਨੀ ਚਾਹੀਦੀ ਹੈਗੀ ਆ। ਹੈਜ਼ਬੁੱਲਾ ਦੇ ਅਟੈਕਸ ਦੇ ਨਾਲ ਘੱਟੋ ਘੱਟ 28 ਸਿਵਲੀਅਨ ਮਾਰੇ ਜਾ ਚੁੱਕੇ ਆ ਤੇ 39 ਜਿਹੜੇ ਇਜ਼ਰਾਈਲੀ ਫੌਜੀ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। UN ਪੀਸ ਕੀਪਰਸ ਜਿਹੜੇ ਆ ਉਹ ਇਸ ਲੜਾਈ ਦੇ ਵਿੱਚ ਜਿਹੜੇ ਫੱਟੜ ਹੋ ਰਹੇ ਆ, ਮਾਰੇ ਜਾ ਰਹੇ ਹੈਗੇ ਆ। ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਦੇ ਉੱਤੇ ਵੀ ਜਿਹੜਾ ਅਟੈਕ ਕਰ ਦਿੱਤਾ ਗਿਆ ਹੈਗਾ। ਇਜ਼ਰਾਈਲ ਦੀ ਮਿਲਟਰੀ ਨੇ ਐਕਨੋਲੋਜੀ ਵੀ ਕਰ ਲਿਆ ਵੀ ਹਾਂ ਸਾਡੇ ਕੋਲੋਂ ਗਲਤੀ ਨਾਲ UN ਜਿਹੜਾ ਬੇਸ ਆ ਸਦਰਨ ਲੈਬਨਾਨ ਦੇ ਵਿੱਚ, ਉੱਥੇ ਵੀ ਜਿਹੜਾ ਅਟੈਕ ਹੋਇਆ ਹੈਗਾ ਆ। ਤੇ 300 ਤੋਂ ਵੱਧ ਪੀਸ ਕੀਪਰਸ ਜਿਹੜੇ ਆ ਫਰੰਟ ਲਾਈਨ ਪੋਜੀਸ਼ਨ ਤੇ ਹੈਗੇ ਸਦਰਨ ਲੈਬਨਾਨ ਵਾਲੇ ਬਾਰਡਰ ਦੇ ਵਿੱਚ, ਉਹਨਾਂ ਨੂੰ ਵੱਡੇ ਬੇਸਿਸ ਦੇ ਵਿੱਚ ਮੂਵ ਕਰ ਦਿੱਤਾ ਗਿਆ ਹੈਗਾ। ਤੇ ਕਹਿੰਦੇ ਵੀ 200 ਦੇ ਕਰੀਬ ਹੋਰ ਜਿਹੜੇ ਆ ਉਹ ਡਿਪੈਂਡ ਕਰਦੇ ਸਿਕਿਉਰਿਟੀ ਕੰਡੀਸ਼ਨ ਤੇ, ਜੇ ਕੰਡੀਸ਼ਨ ਕਿਸ ਤਰ੍ਹਾਂ ਵੱਧਦੀ ਹੈਗੀ ਆ। 10,000 ਤੋਂ ਵੱਧ ਜਿਹੜੇ ਪੀਸ ਕੀਪਰਸ ਹੈਗੇ ਆ ਡਜ਼ਨਸ ਆਫ ਕੰਟਰੀ ਤੋਂ, ਦਰਜਨਾਂ ਕੰਟਰੀਆਂ ਤੋਂ ਇਹ ਸਾਰਾ ਕੁਝ ਉੱਥੇ ਹਾਜ਼ਰ ਆ, ਦੇਖ ਰਹੇ ਹੈਗੇ ਆ। ਯੂਨਾਈਟਿਡ ਨੇਸ਼ਨ ਨੇ ਵੀ ਜਿਹੜਾ ਆ ਇਸ ਨੂੰ ਜਿਹੜਾ ਕ੍ਰਿਟੀਸਾਈਜ਼ ਕੀਤਾ ਆ ਵੀ ਇਹ ਹੁਣ ਜਿੱਦਾਂ ਗਾਜ਼ਾ ਤੋਂ ਬਾਅਦ ਲੈਬਨਾਨ ਦੇ ਉੱਤੇ ਵੀ ਜਿਹੜਾ ਇਜ਼ਰਾਈਲ ਵਾਲਿਆਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ। ਇਟਲੀ ਦੇ ਵੀ 1000 ਤੋਂ ਵੱਧ ਫੌਜੀ ਜਿਹੜੇ ਆ ਉੱਥੇ ਪੀਸ ਕੀਪਿੰਗ ਫੋਰਸਸ ਦੇ ਵਿੱਚ ਲਾਏ ਹੋਏ ਹੈਗੇ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਹੈ, ਜਿਸ ਦੇ ਵਿੱਚ ਆਪਾਂ ਨੂੰ ਰੋਜ਼ਾਨਾ ਹੀ ਵੱਖ-ਵੱਖ ਬਿਆਨ ਜਿਹੜੇ ਉਹ ਦੇਖਣ ਨੂੰ ਸੁਣਨ ਨੂੰ ਮਿਲਦੇ ਆ। ਕਮਲਾ ਹੈਰਿਸ ਦੇ ਲਈ ਸਾਬਕਾ ਰਾਸ਼ਟਰਪਤੀ 94ਵੇਂ ਰਾਸ਼ਟਰਪਤੀ ਓਬਾਮਾ ਆ, ਉਹ ਪਿਟਸਬਰਗ ਦੇ ਵਿੱਚ ਰੈਲੀ ਕਰਦੇ ਹੋਏ ਨਜ਼ਰ ਆਏ, ਜਿੱਥੇ ਉਹਨਾਂ ਨੇ ਟਰੰਪ ਹੋਣਾ ਦੇ ਉੱਤੇ ਸਿੱਧੇ ਜਿਹੜੇ ਨਿਸ਼ਾਨੇ ਜਿਹੜੇ ਉਹ ਲਾਏ ਹੈਗੇ ਆ। ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਆ ਤੁਹਾਨੂੰ ਲਗਾਤਾਰ ਚੀਜ਼ਾਂ ਵੇਚਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ, ਚਾਹੇ ਉਹ ਆਪਣੇ ਉਹਦੇ $300 ਵਾਲੇ ਸਨੀਕਰ ਹੋਣ, $1,00,000 ਦੀ ਜਿਹੜੀ ਉਹ ਘੜੀ ਆ, ਤੇ ਹੁਣ ਟਰੰਪ ਦੀ ਜਿਹੜੀ ਆਪਣੀ ਬਾਈਬਲ ਜਿਹੜੀ ਉਹ ਵੇਚ ਰਿਹਾ। ਕਹਿੰਦਾ ਵੀ ਰੱਬ ਦਾ ਨਾਮ, ਡੋਨਲਡ ਟਰੰਪ ਦਾ ਨਾਮ ਨਾਲ ਲਿਖ ਕੇ ਜਿਹੜਾ ਆ ਉਹ ਤੁਹਾਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਰਿਪੋਰਟਾਂ ਇਹ ਆ ਰਹੀਆਂ ਵੀ ਇਹ ਜਿਹੜੀ ਬਾਈਬਲ ਆ ਚਾਈਨਾ 'ਚ ਪ੍ਰਿੰਟ ਹੋ ਕੇ ਇੱਥੇ ਜਿਹੜੀ ਉਹ ਪਹੁੰਚੀ ਹੈਗੀ ਆ। ਸੋ ਉਹਨਾਂ ਨੇ 2020 ਦੇ ਵਿੱਚ ਟਰੰਪ ਹੋਣਾ ਦੇ ਉੱਤੇ ਡਾਈਪਰ ਡੌਨ ਦਾ ਜਿਹੜਾ ਇੱਕ ਜਿਹੜਾ ਨਾਮ ਆ ਉਹਨੂੰ ਦਿੱਤਾ ਗਿਆ ਸੀ, ਜਦ ਕਹਿੰਦੇ ਵੀ ਇਹ ਪਤਾ ਲੱਗਾ ਸੀ ਅਪ੍ਰੈਂਟਿਸ ਦੇ ਦੌਰਾਨ ਟਰੰਪ ਹੁਣੀ ਅਡਲਟ ਡਾਈਪਰ ਜਿਹੜੇ ਆ ਉਹ ਪਾਉਂਦੇ ਸੀਗੇ। ਸੋ ਇਹਦੇ ਬਾਰੇ ਵੀ ਜਿਹੜੀ ਉਸ ਦੇ ਵਿੱਚ ਗੱਲ ਕੀਤੀ ਗਈ ਆ। ਉਦਾਂ ਜੇ ਦੇਖਿਆ ਜਾਵੇ, ਕਮਲਾ ਹੈਰਿਸ ਨੇ ਆਪਣੀ ਜਿਹੜੀ ਇਕਨੋਮਿਕ ਪਾਲਿਸੀ ਨੂੰ ਜਿਹੜਾ ਆ ਉਹ ਆਪਣੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਪਬਲਿਸ਼ ਕੀਤਾ, ਉਹ ਲਗਾਤਾਰ ਗੱਲ ਕਰ ਰਹੀ ਆ। ਉਧਰ ਟਰੰਪ ਹੁਣਾਂ ਨੇ ਵੀ ਜਿਹੜੀ ਆਪਣੀ ਇੱਕ ਹੋਰ ਥਾਂ ਦੇ ਉੱਤੇ ਕੀਤੀ ਰੈਲੀ ਦੇ ਵਿੱਚ ਇਕਨੋਮਿਕ ਪਾਲਿਸੀ ਦੇ ਬਾਰੇ ਜਿਹੜੀ ਆ ਉਹ ਚਰਚਾ ਜਿਹੜੀ ਉਹ ਕੀਤੀ ਆ। ਅਜੇ ਤੱਕ ਉਹਨਾਂ ਨੇ ਇਹ ਤਾਂ ਨਹੀਂ ਐਗਜ਼ੈਕਟਲੀ ਲਿਖਿਆ ਵੀ ਕਿਸ ਤਰੀਕੇ ਦੇ ਨਾਲ ਇਕਨੋਮੀ ਦੇ ਉੱਤੇ ਅਸਰ ਪਾਉਣਗੇ। ਓਬਾਮਾ ਹੋਣਾ ਨੇ ਜ਼ਰੂਰ ਇਸ ਦੇ ਵਿੱਚ ਵੀ ਟਰੰਪ ਹੋਣਾ ਦੇ ਉੱਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਵੀ ਜਦੋਂ ਰਿਪਬਲਿਕਨ ਤੋਂ ਸੱਤਿਆਨਾਸ਼ ਹੋਈ ਮੈਨੂੰ ਇਕਨੋਮੀ ਮਿਲੀ, ਮੈਂ 8 ਸਾਲ ਪੂਰੀ ਚੰਗੀ ਤਰ੍ਹਾਂ ਬਣਾ ਕੇ ਦਿੱਤੀ, ਤੇ ਜਿਸ ਦਾ ਜਿਹੜਾ ਫਾਇਦਾ ਇਵੈਂਚੁਅਲੀ ਟਰੰਪ ਨੂੰ ਜਿਹੜਾ ਉਹ ਮਿਲਿਆ, ਤੇ ਹੁਣ ਉਹ ਦੁਬਾਰਾ ਜਿਹੜੀ ਚੀਜ਼ ਆ ਉਸ ਤੇ ਦੁਬਾਰਾ ਨੁਕਸਾਨੀ ਗਈ ਇਕਨੋਮੀ ਆ ਉਹ ਡੈਮੋਕ੍ਰੇਟਾਂ ਦੇ ਹੱਥੇ ਜਿਹੜੀ ਉਹ ਆਈ ਹੈਗੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਇਹ ਜਿਹੜਾ ਹਰਜੋਤ ਸਿੰਘ ਜੀ ਅਜੇ ਵੀ ਦੋਨਾਂ ਦੇ ਦਰਮਿਆਨ, ਕਮਲਾ ਹੈਰਿਸ ਤੇ ਟਰੰਪ ਹੋਣਾ ਦੇ ਦਰਮਿਆਨ, ਦੋਨਾਂ ਦੇ ਵਿੱਚ ਹੀ ਕਾਫੀ ਜ਼ਿਆਦਾ ਕੜਾ ਜਿਹੜਾ ਮੁਕਾਬਲਾ ਆ, ਬਹੁਤ ਹੀ ਨਜ਼ਦੀਕੀ ਮੁਕਾਬਲਾ ਆਪਸ 'ਚ ਚੱਲ ਰਿਹਾ ਹੈਗਾ ਆ। ਤੇ ਰਹਿ ਗਏ ਨੇ ਮਹੀਨੇ ਤੋਂ ਘੱਟ ਦਾ ਵਕਤ ਜਿਹੜਾ ਇਸ ਦੇ ਵਿੱਚ ਰਹਿ ਗਿਆ ਆ। ਅੱਜ 11 ਅਕਤੂਬਰ ਹੋ ਗਈ ਆ, ਤੇ ਆਉਂਦੇ ਮਹੀਨੇ ਦੀ ਜਿਹੜੀ 2-3 ਤਰੀਕ ਨੂੰ 5 ਤਰੀਕ ਨੂੰ ਨਵੰਬਰ 5 ਨੂੰ ਜਿਹੜਾ ਇਲੈਕਸ਼ਨ ਡੇ ਆ। ਸੋ 1 ਮਹੀਨੇ ਤੋਂ ਘੱਟ ਦਾ ਵਕਤ ਜਿਹੜਾ ਉਹ ਰਹਿ ਗਿਆ ਆ। ਸੋ ਲੋਕਾਂ ਦੇ ਘਰਾਂ ਦੇ ਵਿੱਚ ਬੈਲਟ ਪੇਪਰ ਜਿਹੜੇ ਆ ਉਹ ਆ ਚੁੱਕੇ ਨੇ, ਤੇ ਉਹ ਆ ਰਹੇ ਨੇ, ਤੇ ਤੁਸੀਂ ਜ਼ਰੂਰ ਮੇਕ ਸ਼ੋਰ ਕਰਨੀ ਆ ਵੀ ਆਪਣੇ ਬੈਲਟਸ ਆ ਉਹ ਭਰ ਕੇ ਸਮੇਂ ਸਿਰ ਜਿਹੜਾ ਉਹ ਟਰਨ ਜਿਹੜਾ ਉਹ ਕਰ ਦੋ, ਤਾਂ ਜੋ ਤੁਹਾਡੀ ਵੋਟ ਆ ਉਹ ਕਾਊਂਟ ਹੋਵੇ। ਤੁਸੀਂ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਜਿਹੜੀ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਲੈ ਕੇ ਲੋਕਲ ਇਲੈਕਸ਼ਨ ਤੱਕ ਜਿਹੜੀ ਵੋਟ ਆ ਉਹ ਤੁਸੀਂ ਜ਼ਰੂਰ ਪਾਓ। ਜੀ,
ਅਗਲੀ ਜਿਹੜੀ ਖਬਰ ਆ ਜਾਂ ਕੀ ਕੁਝ ਵਾਪਰ ਰਿਹਾ ਆ ਸਿੱਖ ਕਮਿਊਨਿਟੀ ਦੇ ਨਾਲ, ਪੰਜਾਬੀ ਕਮਿਊਨਿਟੀ ਦੇ ਨਾਲ, ਉਹ ਆਪਾਂ ਡਿਸਕਸ ਕਰਦੇ ਹਾਂ ਵੀ ਜਿਹੜੀ ਮੇਨ ਚੀਜ਼ ਇਸ ਟਾਈਮ ਕੀ ਆ। ਮੇਨ ਚੀਜ਼ ਇਸ ਟਾਈਮ ਜੋ ਸਿੱਖਾਂ ਦੇ ਅਗੇਂਸਟ ਚੱਲ ਰਹੀ ਹੈਗੀ ਆ, ਉਹ ਟਰਾਂਸਨੈਸ਼ਨਲ ਰਿਪਰੈਸ਼ਨ ਹੈਗਾ। ਬਹੁਤ ਵਾਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਤੁਹਾਨੂੰ ਦੱਸਦੇ ਰਹੇ ਹਾਂ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦਾ ਆ, ਜਿੱਥੇ ਤੁਹਾਡੀ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੁਹਾਨੂੰ ਡਰਾਇਆ ਧਮਕਾਇਆ ਜਾਂਦਾ, ਤੁਹਾਨੂੰ ਮਾਰਿਆ ਜਾਂਦਾ, ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇਹ ਸਾਰਾ ਕੁਝ ਪ੍ਰੂਵ ਹੋ ਚੁੱਕਾ ਆ। ਭਾਰਤ ਦੀ ਸਰਕਾਰ ਆਪਣੇ ਹੀ ਲੋਕਾਂ ਦੇ ਰਾਹੀਂ ਕਿਸ ਤਰ੍ਹਾਂ ਉਹ ਅਮਰੀਕਾ ਦੇ ਵਿੱਚ, ਕੈਨੇਡਾ 'ਚ ਅਤੇ ਪਾਕਿਸਤਾਨ, ਇੰਗਲੈਂਡ ਦੇ ਵਿੱਚ ਇਹ ਸਾਰਾ ਕੁਝ ਕਰ ਰਹੀ ਆ। ਸੋ ਇਲੈਕਸ਼ਨਸ ਆ ਰਹੀਆਂ ਆ, ਨਵੰਬਰ ਦੇ ਵਿੱਚ ਇਲੈਕਸ਼ਨਸ ਹੋਣੀਆਂ ਆ, ਸਿਟੀ ਲੈਵਲ 'ਤੇ ਵੀ ਹੋਣੀਆਂ, ਮੇਅਰ ਦੀਆਂ, ਉਸ ਤੋਂ ਬਾਅਦ ਜਿਹੜੇ ਕਾਂਗਰਸਮੈਨ, ਸੈਨੇਟਰ ਤੇ ਯੂਐਸ ਪ੍ਰੈਜ਼ੀਡੈਂਟ ਦੀ। ਤੇ ਆਪਾਂ ਜਿਹੜੇ ਜਿੰਨੇ ਵੀ ਅਮਰੀਕਨ ਸਿਟੀਜ਼ਨ ਆ, ਵੋਟ ਪਾਉਂਦੇ ਆ, ਜਦੋਂ ਤੁਸੀਂ ਕਿਸੇ ਵੀ ਕੈਂਡੀਡੇਟ ਦੇ ਨਾਲ ਗੱਲ ਕਰਦੇ ਆ, ਕੈਂਡੀਡੇਟ ਨੂੰ ਸਪੋਰਟ ਕਰਦੇ ਆ, ਘੱਟੋ ਘੱਟ ਇਸ ਇਸ਼ੂ ਦੇ ਉੱਤੇ ਜ਼ਰੂਰ ਗੱਲ ਕਰਿਆ ਕਰੋ। ਮੈਂ ਆਪਣਾ ਖੁਦ ਦੱਸਦਾ ਵੀ ਮੈਂ ਜੇ ਕਿਸੇ ਕੈਂਡੀਡੇਟ ਦੇ ਨਾਲ ਗੱਲ ਕਰਦਾ ਆ, ਉਹਨੂੰ ਜ਼ਰੂਰ ਦੋ ਇਸ਼ੂ ਦੇ ਉੱਤੇ ਜ਼ਰੂਰ ਪੁੱਛਦਾ ਵੀ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹੱਕ ਦੇ ਵਿੱਚ ਤੁਸੀਂ ਆਉਂਗੇ ਕਿ ਨਹੀਂ ਆਉਂਗੇ, ਜਾਂ ਤੁਸੀਂ ਇਹਦਾ ਵਿਰੋਧ ਕਰੋਗੇ। ਤੇ ਦੂਸਰਾ ਜਿਹੜਾ ਸਿੱਖ ਜੈਨੋਸਾਈਡ ਵਾਲਾ ਆ, ਜੇ ਭਾਰਤ ਦਾ ਰੱਖਿਆ ਮੰਤਰੀ ਜਿਹੜਾ ਰਾਜਨਾਥ ਆ, ਉਹ ਕਹਿ ਸਕਦਾ ਵੀ ਸਿੱਖਾਂ ਦਾ ਕਤਲੇਆਮ ਹੋਇਆ ਸੀ 1984 'ਚ, ਤੇ ਆਪਾਂ ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਜੇ ਅਮਰੀਕਾ ਦੇ ਵਿੱਚ ਸਿੱਖ ਜੈਨੋਸਾਈਡ ਦਾ ਮਤਾ ਪਾਸ ਹੁੰਦਾ, ਅਮਰੀਕਾ ਦੀ ਕਾਂਗਰਸ ਦੇ ਵਿੱਚ, ਤੇ ਇਹ ਇੱਕ ਬਹੁਤ ਵੱਡੀ ਗੱਲ ਆ। ਅਰਮੀਨੀਅਨਸ ਨੇ 100 ਸਾਲ ਬਾਅਦ ਜਾ ਕੇ ਇਹ ਜਿਹੜਾ ਰੈਜ਼ੋਲੂਸ਼ਨ ਆ ਉਹ ਪਾਸ ਕਰਾਇਆ ਸੀ। ਸੋ ਦੋ ਚੀਜ਼ਾਂ ਮੇਨ ਆ। ਜੇ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਮੀਡੀਆ ਇਹਨਾਂ ਚੀਜ਼ਾਂ ਦੇ ਉੱਤੇ ਨਹੀਂ ਗੱਲ ਕਰ ਰਿਹਾ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਤੇ ਨਾਲ ਦੀ ਨਾਲ ਸਿੱਖ ਜੈਨੋਸਾਈਡ ਤੇ, ਉਹ ਚਾਹੇ ਤੁਹਾਡਾ ਪੰਜਾਬੀਆਂ ਦਾ ਵੀ ਆ, ਚਾਹੇ ਕਿਸੇ ਸਿੱਖਾਂ ਦਾ ਵੀ, ਉਹ ਤੁਹਾਡਾ ਵਿਰੋਧੀ ਹੈਗਾ ਆ। ਇਹ ਬਿਲਕੁਲ ਦੇਖ ਲੈਣਾ ਚਾਹੀਦਾ। 300 ਤੋਂ ਵੱਧ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੇ ਰੇਡੀਓ ਸਟੇਸ਼ਨਸ, ਟੀਵੀ ਸਟੇਸ਼ਨਸ ਹੈਗੇ ਆ। ਇਹ ਹੁਣ ਤੁਸੀਂ ਦੇਖੋ ਵੀ ਕਿੰਨੇ ਕੁ ਜਾਣੇ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਦੇ ਹੈਗੇ ਆ, ਜਾਂ ਜਿਹੜੇ ਗੱਲਬਾਤ ਕਰਦੇ ਆ ਉਹਨਾਂ ਦੀਆਂ ਲੱਤਾਂ ਕੌਣ ਖਿੱਚਦਾ ਹੈਗਾ। ਇਹ ਜ਼ਰੂਰ ਬੜੀ ਧਿਆਨ ਨਾਲ ਦੇਖਣ ਵਾਲੀ ਗੱਲ ਹੈਗੀ ਆ। ਸੋ ਸਾਡਾ ਜਿਹੜਾ ਮੇਨ ਮਕਸਦ ਆ, ਉਹ ਅੱਜ ਦੀ ਡੇਟ 'ਚ ਇਹ ਹੋਣਾ ਚਾਹੀਦਾ। ਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਕੈਲੀਫੋਰਨੀਆ ਦੇ ਵਿੱਚ ਜਿਹੜਾ AB 3027 ਬਿੱਲ ਪਾਸ ਹੋ ਜਾਂਦਾ, ਜਿਹਨੂੰ ਜਸਮੀਤ ਕੌਰ ਬੈਂਸ ਲੈ ਕੇ ਆਈ ਸੀ, ਤੇ ਜੋ ਕੁਝ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸਟੇਟਮੈਂਟਾਂ ਦਿੱਤੀਆਂ, ਜੋ ਕੁਝ ਉਹਨਾਂ ਨੇ ਵੱਖ-ਵੱਖ ਪੁਲਿਸ ਚੀਫਸ ਨਾਲ ਮਿਲ ਕੇ ਗੱਲ ਕੀਤੀ ਹੈ, ਇਹ ਹੋਣਾ ਨਹੀਂ ਸੀ। ਕਿਉਂਕਿ ਇਹ ਉਹਦਾ ਹੀ ਹਿੱਸਾ ਬਣਨਾ ਸੀ ਵੀ ਭਾਈ ਜਿਹੜੀ ਇਹ ਸਰਕਾਰ ਆ, ਇਨਡਾਇਰੈਕਟਲੀ ਇਹਨਾਂ ਬੰਦਿਆਂ ਦੇ ਰਾਹੀਂ ਮਿਸ ਇਨਫੋਰਮੇਸ਼ਨ ਜਿਹੜੀ ਫੈਲਾ ਰਹੀ ਹੈਗੀ ਆ। ਸੋ ਹਰ ਇੱਕ ਜਿਹੜਾ ਸਾਡਾ ਪੰਜਾਬੀ ਜਿਹੜੀ USA ਨੂੰ ਸੁਣ ਰਿਹਾ, ਮੇਰੀ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਚਾਹੇ ਆਪਣੇ ਸਿਟੀ ਕੌਂਸਲ ਦੀ, ਮੇਅਰ ਦੀ, ਸਟੇਟ ਅਸੈਂਬਲੀ ਦੀ, ਸਟੇਟ ਕਾਂਗਰਸਮੈਨ ਦੀ, ਗਵਰਨਰ ਦੀ, ਕਾਂਗਰਸਮੈਨ ਜਿਹੜਾ US ਦਾ ਸੈਨੇਟਰ ਆ, ਚਾਹੇ US ਦਾ ਪ੍ਰੈਜ਼ੀਡੈਂਟ, ਜਿਹਦੀ ਸਪੋਰਟ ਕਰਦੇ ਆ ਨਾ, ਘੱਟੋ ਘੱਟ ਉਹਨਾਂ ਕੋਲ ਆਪਣਾ ਇਹ ਕੰਸਰਨ ਜ਼ਰੂਰ ਦੱਸੋ। ਬਾਕੀ ਅਗਲੀ ਗੱਲ ਆ, ਪੋਲੀਟੀਸ਼ੀਅਨ ਆ, ਉਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਘੱਟੋ ਘੱਟ ਤੁਹਾਡਾ ਇਹ ਤਾਂ ਹੋਊਗਾ, ਜੇ ਤੁਸੀਂ ਇਹ ਕਹੋਗੇ ਵੀ ਨਹੀਂ ਜੀ ਆਹ ਬੰਦਾ ਤਾਂ ਸਿਰਫ ਹਿੰਦੂ ਆ, ਇਹਦੀ ਅਸੀਂ ਵਿਰੋਧ ਕਰਨਾ ਆ। ਪੰਜਾਬੀ ਰੇਡੀਓ USA ਦਾ ਮੇਨ ਮਕਸਦ ਇਹ ਆ ਵੀ ਆਪਾਂ ਸਾਰਿਆਂ ਨੂੰ ਜੋੜਨਾ ਆ, ਚਾਹੇ ਉਹ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਕ੍ਰਿਸਚਨ ਹੋਵੇ। ਸਾਡਾ ਮੇਨ ਮੋਟੋ ਹੀ ਇਹ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਪਰ ਨਾਲ ਦੀ ਨਾਲ ਜਿਹਦੇ ਨਾਲ ਧੱਕਾ ਜਿੱਥੇ ਵੀ ਹੁੰਦਾ, ਚਾਹੇ ਉਹ ਕ੍ਰਿਸਚੀਅਨਸ ਮਨੀਪੁਰ ਵਿੱਚ ਹੋਣ, ਚਾਹੇ ਉਹ ਮੁਸਲਮਾਨ ਇੰਡੀਆ 'ਚ ਹੋਣ, ਚਾਹੇ ਉਹ ਸਿੱਖ ਇੰਡੀਆ 'ਚ ਹੋਣ, ਚਾਹੇ ਉਹ ਹਿੰਦੂ ਬੰਗਲਾਦੇਸ਼ ਦੇ ਵਿੱਚ ਹੋਣ, ਆਪਾਂ ਚਾਹੇ ਉਹ ਮੁਸਲਮਾਨ ਗਾਜ਼ਾ ਦੇ ਵਿੱਚ ਹੋਣ ਜਾਂ ਲੈਬਨਾਨ ਦੇ, ਜਿਹਦੇ ਨਾਲ ਵੀ ਧੱਕਾ ਹੁੰਦਾ, ਚਾਹੇ ਉਹ ਖੱਬੀ ਵਿਚਾਰਧਾਰਾ ਵਾਲੇ ਪ੍ਰੋਫੈਸਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੋਣ, ਜਿਨ੍ਹਾਂ ਨੂੰ ਕਈ ਸਾਲਾਂ ਤੋਂ ਜੇਲ੍ਹਾਂ 'ਚ ਰੱਖਿਆ ਗਿਆ ਹੋਵੇ। ਸੋ ਆਪਾਂ ਹਰ ਇੱਕ ਦੀ ਗੱਲ ਕਰਨੀ ਹੈਗੀ ਆ, ਤੇ ਨਾਲ ਦੀ ਨਾਲ ਆਪਣੀ ਕੌਮ ਦੀ ਵੀ ਗੱਲ ਕਰਨੀ ਹੈਗੀ ਆ। ਹਾਂ, ਜੇ ਤੁਸੀਂ ਸਿਰਫ ਵਿਰੋਧੇ ਕਰੀ ਜਾਓਗੇ ਵੀ ਨਹੀਂ ਜੀ ਇਹਨਾਂ ਨੂੰ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਬੰਦੇ ਨੂੰ ਸਪੋਰਟ ਕਰਤਾ, ਅਸੀਂ ਇਹਦਾ ਵਿਰੋਧ ਕਰਨਾ। ਜਦੋਂ ਤੁਹਾਨੂੰ ਪਤਾ ਹੋਵੇ, ਹੁਣ ਮੈਂ ਉਹ ਕੈਂਡੀਡੇਟ ਦਾ ਨਾਂ ਨਹੀਂ ਲੈਣਾ ਕਿਉਂਕਿ ਫਿਰ ਉਹ ਲੱਗੂਗਾ ਵੀ ਸ਼ਾਇਦ ਮੈਂ ਉਹਦੀ ਐਡਵਰਟਾਈਜ਼ਮੈਂਟ ਕਰ ਰਿਹਾ। ਜਦੋਂ ਤੁਹਾਨੂੰ ਪਤਾ ਹੋਵੇ ਵੀ 15 ਤੋਂ ਵੱਧ ਸਾਬਕਾ ਮੇਅਰ ਉਸ ਕੈਂਡੀਡੇਟ ਦੀ ਸਪੋਰਟ ਕਰ ਰਹੇ ਆ, ਤੇ ਉਹ ਜਿੱਤਣਾ ਵੀ ਉਸ ਨੇ ਹੀ ਆ, ਤੇ ਤੁਸੀਂ ਉਹਦਾ ਵਿਰੋਧ ਕਰਕੇ ਤੇ ਨੈਚੁਰਲੀ ਤੁਸੀਂ ਉਹਨੂੰ ਵਿਰੋਧ 'ਚ ਖੜਾ ਕਰ ਲਿਆ। ਘੱਟੋ ਘੱਟ ਜੇ ਤੁਸੀਂ ਗੱਲਬਾਤ ਕਰੋਗੇ ਅਗਲੇ ਦੇ ਨਾਲ ਵੀ ਭਾਈ ਸਾਡਾ ਵੀ ਆਹ ਕੰਸਰਨ ਆ, ਅਸੀਂ ਵੀ ਇੱਥੇ ਦੇ ਵੋਟਰ ਹੈਗੇ ਇਸ ਸ਼ਹਿਰ ਦੇ,
ਤੇ ਜੇ ਉਹ ਤੁਹਾਡੇ ਹੱਕ 'ਚ ਨਹੀਂ ਆਊਗਾ, ਘੱਟੋ ਘੱਟ ਨਿਊਟਰਲ ਤਾਂ ਹੋ ਜਾਊਗਾ ਨਾ। ਸੋ ਸਾਡਾ ਇਸ਼ੂ ਇਹ ਹੋਣਾ ਚਾਹੀਦਾ, ਨਾ ਕਿ ਵੀ ਜੀ ਉਹ ਫੋਟੋਆਂ ਪਾ ਕੇ ਆਹ ਤਾਂ ਜੀ ਗਦਾਰ ਬਣ ਗਏ, ਆਹ ਹੋ ਗਏ ਹੈਗੇ ਆ। ਸੋ ਇਹ ਬਿਲਕੁਲ ਧਿਆਨ 'ਚ ਰੱਖਣ ਵਾਲੀ ਗੱਲ ਆ। ਰੌਲਾ ਪਾਉਣ ਨਾਲ ਕੁਛ ਨਹੀਂ ਹੋਣਾ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਪਿਛਲੇ ਸਾਲਾਂ 'ਚ ਚੁੱਪ ਚੁਪੀਤੇ ਕੀ ਗੱਲ ਹੈ ਇਹ ਤੁਹਾਡੇ ਸਾਹਮਣੇ ਆ। ਨਾਅਰੇ ਲਾਉਣ ਨਾਲ ਇਹ ਗੱਲ ਨਹੀਂ ਬਣਨੀ ਹੈਗੀ। ਸੋ ਜਿਹੜਾ ਬੰਦਾ ਅੱਜ ਦੀ ਡੇਟ 'ਚ ਤੁਹਾਡਾ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਦੋ ਇਸ਼ੂ ਤੋਂ, ਉਹ ਭਾਰਤ ਸਰਕਾਰ ਦਾ ਹੀ ਜਿਹੜਾ ਆ ਸਾਥ ਦੇ ਰਿਹਾ ਹੈਗਾ। ਪੰਜਾਬੀ ਰੇਡੀਓ ਯੂਐਸਏ ਬਾਰੇ ਸਾਰਿਆਂ ਨੂੰ ਪਤਾ ਹੀ ਆ, ਚੈੱਕ ਕਰਕੇ ਇੰਡੀਆ ਵਾਲਿਆਂ ਤੋਂ ਕਾਲ ਕਰਕੇ ਦੇਖ ਲਓ ਵੀ ਕਿਉਂ ਸਾਡੇ ਜਿਹੜੇ ਚੈਨਲ ਆ ਇੰਡੀਆ ਦੇ ਵਿੱਚ ਬੰਦ ਕੀਤੇ ਗਏ ਹੈਗੇ ਆ। ਵੀ ਅਸੀਂ ਇੰਡੀਆ ਦੀ ਸਿਫਤ ਕਰਦੇ ਆ ਜਾਂ ਅਸੀਂ ਜੋ ਉੱਥੇ ਜੋ ਕੁਝ ਵਾਪਰਦਾ ਸੱਚ ਕਹਿੰਦੇ ਆ, ਇਸ ਕਰਕੇ ਬੰਦ ਕੀਤੇ ਗਏ ਹੈਗੇ ਆ। ਐਵੇਂ ਰੌਲਾ ਪਾਉਣ ਨਾਲ ਕੁਛ ਨਹੀਂ ਬਣਦਾ ਹੈਗਾ। ਸੋ ਇੱਕ ਤਾਂ ਇਹ ਆ ਵੀ ਜਿੱਥੇ ਜਿੱਥੇ ਵੀ ਇਲੈਕਸ਼ਨ ਹੋ ਰਹੀ ਆ ਉਸ ਇਲੈਕਸ਼ਨ ਦੇ ਵਿੱਚ ਹਿੱਸਾ ਜ਼ਰੂਰ ਲਓ। ਤੁਸੀਂ ਸਿਟੀਜ਼ਨ ਹੈਗੇ ਆ। ਬਹੁਤ ਸਾਰੇ ਇਸ਼ੂ ਆ, ਸਾਡੇ ਸਿੱਖਾਂ ਦੇ ਵੀ ਇਸ਼ੂ ਹੈਗੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਮੇਨ ਇਸ਼ੂ ਆ। ਉਹ ਤੋਂ ਬਾਅਦ ਸਾਡੇ ਇਕੋਨਮੀ ਦੇ ਇਸ਼ੂ ਆ, ਹੋਮਲੈਸਨੈਸ, ਕ੍ਰਾਈਮ, ਜੋ ਵੀ ਲੋਕਲ ਲੈਵਲ ਦੇ ਉੱਤੇ। ਦੂਸਰੇ ਨੰਬਰ ਦੇ ਉੱਤੇ ਜੋ ਜਕਾਰਾ ਮੂਵਮੈਂਟ ਵੱਲੋਂ ਇੱਕ ਹਿਸਟੋਰੀਕਲ ਜਿਹੜਾ ਮਾਰਚ ਆ, ਪਰੇਡ ਜਿਹੜੀ ਸ਼ੁਰੂ ਕੀਤਾ ਗਿਆ ਬੇਕਰਸਫੀਲਡ ਤੋਂ, ਹੁਣ ਆਲਰੇਡੀ ਉਹ ਮੇਰੇ ਖਿਆਲ ਦੇ ਨਾਲ ਡਲੀਨੋ ਦੇ ਵਿੱਚ ਪਹੁੰਚ ਚੁੱਕਿਆ ਹੈਗਾ। ਅੱਜ ਪਹੁੰਚਣਾ ਉਹਨਾਂ ਨੇ ਜੀ। ਤੇ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਓ। ਜੇ ਤੁਸੀਂ ਹਿੱਸਾ ਨਹੀਂ ਲੈਣੇ ਫਿਰ ਫਾਇਦਾ ਕੀ ਆ, ਕਿਉਂਕਿ ਇਹ ਦੁਨੀਆ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ। 350 ਮੀਲ ਇੱਕ ਸ਼ਹਿਰ ਤੋਂ ਤੁਰ ਕੇ ਕੈਲੀਫੋਰਨੀਆ ਦੀ ਕੈਪੀਟਲ ਤੇ ਪਹੁੰਚਣਾ ਆ। ਉੱਥੇ ਪਹੁੰਚ ਕੇ ਜਿੰਨੇ ਵੀ ਵੱਧ ਤੋਂ ਵੱਧ ਜਿਹੜੇ ਅਸੈਂਬਲੀ ਮੈਂਬਰਸ ਹੈਗੇ ਆ, ਕਾਂਗਰਸਮੈਨ ਹੈਗੇ ਆ, ਤੇ ਈਵਨ ਮੇਰੇ ਖਿਆਲ ਨਾਲ ਤਾਂ ਗਵਰਨਰ ਨੂੰ ਵੀ ਜਿਹੜਾ ਹੈ ਕੰਟੈਕਟ ਕਰਨਾ ਚਾਹੀਦਾ। ਉਹਨਾਂ ਨੂੰ ਜਿੱਦਣ ਐਂਡ ਹੋਣਾ 1 ਨਵੰਬਰ ਨੂੰ, ਉੱਥੇ ਉਹਨਾਂ ਨੂੰ ਦੱਸ ਕੇ ਪੂਰਾ ਮੈਮੋਰੈਂਡਮ ਦੇਣਾ ਆ ਵੀ ਹਾਂ 1984 ਸਿੱਖਾਂ ਦਾ ਕਤਲੇਆਮ ਹੋਇਆ ਸੀ ਤੇ ਇਹ ਜਿਹੜਾ ਮਤਾ ਜੇ ਯੂਐਸ ਕਾਂਗਰਸ ਚ ਆਉਂਦਾ ਉਹਦੀ ਸਪੋਰਟ ਕਰੋ। ਸੋ ਇਹ ਰਸਤੇ ਦੇ ਵਿੱਚ ਜਿੱਥੇ ਜਿੱਥੇ ਵੀ ਤੁਰ ਰਹੇ ਆ, ਵੱਧ ਤੋਂ ਵੱਧ ਆਪਣੇ ਸ਼ਹਿਰਾਂ ਦੇ ਵਿੱਚ ਜਿੰਨੇ ਵੀ 100 ਦੀ ਗਿਣਤੀ 'ਚ, 1000 ਦੀ ਗਿਣਤੀ 'ਚ ਇਕੱਠੇ ਹੋ, ਆਪਣੇ ਆਪਣੇ ਸ਼ਹਿਰ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਦੱਸੋ ਵੀ ਭਾਈ ਅਸੀਂ ਕਿਉਂ ਆਹ ਮਾਰਚ ਕਰ ਰਹੇ ਹੈਗੇ ਆ। ਇਹ ਕੋਈ ਜੇ ਜਿਹੜਾ ਤੁਹਾਡੇ ਤੇ ਜ਼ੁਲਮ ਹੋਇਆ 1984 ਤੁਹਾਡਾ ਕਤਲੇਆਮ ਕੀਤਾ ਗਿਆ, ਉਹਦੇ ਬਾਰੇ ਅਮਰੀਕਨ ਲੋਕਾਂ ਨੂੰ ਦੱਸਣਾ ਇਹ ਕ੍ਰਾਈਮ ਨਹੀਂ ਹੈਗਾ। ਸੋ ਇਹ ਮੇਨ ਮੁੱਦਾ ਆ। ਨਾਲ ਦੀ ਨਾਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਜੇ ਬਿੱਲ ਨਹੀਂ ਪਾਸ ਹੁੰਦਾ ਤੇ ਤੁਹਾਡੀ ਆਵਾਜ਼ ਜਿਸ ਤਰ੍ਹਾਂ ਉਹਨਾਂ ਨੇ ਇੰਡੀਆ 'ਚ ਬੰਦ ਕੀਤੀ ਆ, ਬਾਹਰ ਵੀ ਬੰਦ ਹੋ ਜਾਣੀ ਆ। ਨੋ ਮੈਟਰ ਤੁਸੀਂ ਕਿਸਾਨ ਆ, ਨੋ ਮੈਟਰ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਆ, ਨੋ ਮੈਟਰ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੈਗੇ ਆ, ਇਹ ਸਾਰਾ ਕੁਝ ਬੰਦ ਹੋ ਜਾਣਾ ਹੈਗਾ। ਤੁਸੀਂ ਜੋ ਮਰਜ਼ੀ ਇੱਥੇ ਰੌਲਾ ਪਾਈ ਜਾਓ। ਸੋ ਜਿਹੜਾ ਬੰਦਾ ਤੁਹਾਡੀ ਗੱਲ ਕਰਦਾ ਹੁੰਦਾ ਨਾ, ਐਵੇਂ ਮਾੜੇ ਮਾੜੇ ਪੁਆਇੰਟ ਕਰਕੇ ਉਹਨਾਂ ਨੂੰ ਕ੍ਰਿਟੀਸਾਈਜ਼ ਨਾ ਕਰਿਆ ਕਰੋ। ਸੋ ਮੇਨ ਥਿੰਗ ਅੱਜ ਦੀ ਇਹ ਆ ਵੀ ਦ ਮੇਨ ਥਿੰਗ ਇਜ਼ ਟੂ ਕੀਪ ਦ ਮੇਨ ਥਿੰਗ। ਸਭ ਤੋਂ ਇੰਪੋਰਟੈਂਟ ਇਸ਼ੂ ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਆ। ਉਹ ਤੋਂ ਬਾਅਦ ਹੀ ਸਾਰੇ ਹੋਣੇ। ਜੇ ਤੁਹਾਡੀ ਆਵਾਜ਼ ਹੀ ਬੰਦ ਹੋ ਗਈ ਤਾਂ ਤੁਸੀਂ ਇੱਥੇ ਫਿਰ ਰੌਲਾ ਪਾ ਕੇ ਕੀ ਕਰੋਗੇ? ਠੀਕ ਹੈ ਕਿ ਨਹੀਂ? ਜਦੋਂ ਤੁਹਾਨੂੰ ਗਲਤ ਤੁਹਾਡੇ ਬਾਰੇ ਇਨਫੋਰਮੇਸ਼ਨ ਫੈਲਾ ਦਿੱਤੀ ਗਈ ਵੀ ਭਾਈ ਇਹ ਜਿਹੜੇ ਝੰਡੇ ਚੱਕ ਕੇ ਤੁਰੀ ਫਿਰਦੇ ਆ, ਰੌਲਾ ਪਾਉਂਦੇ ਆ, ਇਹ ਵਾਇਲੈਂਟ ਹੈਗੇ ਆ, ਇਹਨਾਂ ਨੇ ਸਾਨੂੰ ਮਾਰ ਦੇਣਾ ਆ, ਇਹਨਾਂ ਨੇ ਸਾਡੇ ਤੇ ਕਬਜ਼ਾ ਕਰ ਲੈਣਾ ਆ, ਤੇ ਜੇ ਉਹ ਪ੍ਰੂਵ ਕਰਨ ਦੇ ਵਿੱਚ ਕਾਮਯਾਬ ਹੋ ਗਏ, ਜੇ ਕੋਈ ਸਾਡਾ ਭੈਣ ਭਰਾ ਉਦਾਂ ਦੀ ਸ਼ਰਾਰਤ ਕਰ ਦਿੰਦਾ ਆ ਵੀ ਕਿਸੇ ਦੇ ਕੁੱਟਮਾਰ ਕਰਦਾ ਤੇ ਫਿਰ ਤਾਂ ਅਗਲੇ ਕਾਮਯਾਬ ਹੋ ਗਏ। ਸੋ ਇਹ ਸਾਰੇ ਤੋਂ ਬਚਣ ਦੇ ਲਈ ਜੋ ਆਪਾਂ ਕਹਿ ਸਕਦੇ ਹਾਂ, ਬੋਲ ਸਕਦੇ ਹਾਂ। ਦੂਜੀ ਗੱਲ ਇਹ ਆ ਵੀ ਇਹ ਰੌਲਾ ਪਾਉਣਾ ਬਹੁਤ ਆ ਵੀ ਦੇਖੋ ਜੀ ਇਹ ਉੱਥੇ ਰੇਡੀਓ ਤੇ ਬੋਲ ਤਾਂ ਦਿੰਦੇ ਆ, ਇੱਧਰੋਂ ਇੱਧਰ ਵੀ ਜਾਈ ਜਾਂਦੇ ਆ, ਵੀ ਜਾਈ ਜਾਂਦੇ ਆ। ਆਪ ਵੀ ਕਦੇ ਆਪਣੀ ਫੇਸਬੁੱਕ ਤੇ ਪਾ ਲਿਆ ਕਰੋ, ਸੋਸ਼ਲ ਮੀਡੀਆ ਤੇ ਪਾ ਲਿਆ ਕਰੋ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਤੁਸੀਂ ਕਿੰਨੀਆਂ ਕੁ ਪੋਸਟਾਂ ਜਾਰੀ ਕੀਤੀਆਂ। ਅਗਲਿਆਂ ਨੇ ਵੀਜ਼ੇ ਕਰਕੇ ਬੋਲਣਾ ਥੋੜੀ ਉੱਥੇ ਇਹੋ ਜਿਹੀ ਚੀਜ਼ ਦੇ ਵਿੱਚ। ਸੋ 2010 ਤੋਂ ਲੈ ਕੇ ਹੁਣ ਤੱਕ ਪੰਜਾਬੀ ਰੇਡੀਓ ਯੂਐਸਏ ਹਮੇਸ਼ਾ ਜਿਹੜਾ ਆ ਕੌਮ ਦੇ ਨਾਲ ਖੜਿਆ ਆ, ਹਮੇਸ਼ਾ ਹੀ ਜਿਹੜੇ ਇਸ਼ੂ ਆ ਮਿਨੋਰਟੀਜ਼ ਦੇ ਨਾਲ ਖੜਿਆ ਆ ਤੇ ਹਮੇਸ਼ਾ ਹੀ ਖੜਦਾ ਰਹੂਗਾ। ਜਿੱਦਣ ਨਾ ਖੜੇ ਉਦਣ ਜ਼ਰੂਰ ਸਾਡੀਆਂ ਲਾਈਨਾਂ ਓਪਨ ਹੁੰਦੀਆਂ, ਉੱਪਰ ਆ ਕੇ ਤੁਸੀਂ ਬੋਲ ਸਕਦੇ ਹੋ, ਇਹ ਨਹੀਂ ਹੈ। ਤੇ ਬਾਕੀ ਇੱਕ ਕੁਐਸਚਨ ਜ਼ਰੂਰ ਮੇਰੇ ਜਿੰਨੇ ਸਾਡੇ ਸਰੋਤੇ ਹੈਗੇ ਉਹਨਾਂ ਨੂੰ ਜ਼ਰੂਰ ਹੈਗਾ ਵੀ ਜੇ ਤੁਸੀਂ ਸਾਨੂੰ ਕ੍ਰਿਟੀਸਾਈਜ਼ ਕਰਦੇ ਹੋ, ਆਪਾਂ ਖੁਸ਼ ਹੁੰਦੇ ਆ ਕ੍ਰਿਟੀਸਾਈਜ਼ ਕਰਦੇ, ਸਾਨੂੰ ਵੀ ਉਹਦੇ ਚੋਂ ਅਕਲ ਮਿਲਦੀ ਆ, ਪਰ ਇਹ ਵੀ ਸੋਚ ਲਿਆ ਕਰੋ ਵੀ ਅਸੀਂ ਕਿੰਨਾ ਕਿ ਇਹਨਾਂ ਦਾ ਸਾਥ ਦਿੱਤਾ ਹੈਗਾ ਪਿਛਲੇ 14 ਸਾਲਾਂ ਦੇ ਨਾਲ, ਕਿੰਨੀ ਕਿ ਇਹਨਾਂ ਦੀ ਸਪੋਰਟ ਕੀਤੀ ਹੈਗੀ। ਇੰਨਾ ਜ਼ਰੂਰ ਆਪਣੇ ਆਪ ਨੂੰ ਪੁੱਛ ਕੇ ਦੇਖ ਲਿਓ, ਫਿਰ ਤੁਹਾਨੂੰ ਅੰਦਾਜ਼ਾ ਹੋ ਜਾਊਗਾ। ਜੀ ਬਿਲਕੁਲ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਮੁੱਦਾ ਅਹਿਮ ਆ। ਬਾਕੀ ਦੇਖੋ ਇਹ ਜਿੱਦਾਂ ਤੁਸੀਂ ਵੀ ਕੱਲ ਗੱਲ ਕਰ ਰਹੇ ਸੀ ਨਾ ਵੀ ਜਿਹੜੀ ਇਸ ਵਿਚਾਰਧਾਰਾ ਵਾਲੇ ਆ ਉਹਨਾਂ ਦੇ ਵਿੱਚ ਵੀ ਸ਼ਰਾਰਤੀ ਬੜੇ ਹੋਏ ਆ ਤੇ ਉਹਨਾਂ ਨੂੰ ਭਾਈ ਪਛਾਣਨ ਦੀ ਲੋੜ ਆ। ਉਹ ਤੁਹਾਡਾ ਕੰਮ ਉਹਨਾਂ ਨੇ ਕੂੰਡਾ ਕਰਾ ਦੇਣਾ, ਉਹਨਾਂ ਨੇ ਹੀ ਤੁਹਾਨੂੰ ਬਦਨਾਮ ਕਰਾਉਣਾ। ਡਿਸਟਰਕਸ਼ਨ
ਜਿਹੜੀ ਆ ਸਿਰਫ ਤੇ ਸਿਰਫ ਵਿਰੋਧਤਾ ਕਰਨ ਦੀ ਹੀ ਜਿਹੜੀ ਹੈ ਹਰ ਕਿਸੇ ਨੂੰ ਅਕਲ ਆ, ਉਹਨੇ ਉਹੀ ਚੀਜ਼ ਜਿਹੜੀ ਕਰਨੀ ਆ, ਉਹਨਾਂ ਦਾ ਹੋਰ ਕੋਈ ਕੰਮ ਨਹੀਂ। ਜਿਹੜਾ ਅੱਜ ਤੱਕ ਉਹਨਾਂ ਨੇ ਕੰਸਟਰਕਟਿਵ ਕੰਮ ਕੀਤਾ ਆ, ਉਹ ਸਾਰਾ ਜਿਹੜਾ ਆ ਉਹ ਉਹਨਾਂ ਨੇ ਭੁਲਾ ਕੇ ਸਿਰਫ ਤੇ ਸਿਰਫ ਜਿਹੜੀ ਆ ਡਿਸਟਰਕਸ਼ਨ ਵੱਲ ਨੂੰ ਜਿਹੜਾ ਉਹ ਕਰਨਾ। ਆਪ ਉਹਨਾਂ ਨੇ ਕਦੀ ਕੁਝ ਉਸਾਰਿਆ ਨਹੀਂ, ਨਾ ਆਪ ਉਹਨਾਂ ਨੇ ਅੱਜ ਤੱਕ ਕਦੀ ਕੁਝ ਪੋਜ਼ਿਟਿਵ ਕੀਤਾ, ਅਦਰ ਦੈਨ ਜਿਹੜਾ ਆ ਉਹਨਾਂ ਨੇ ਡਿਸਟਰਕਸ਼ਨ ਜਿਹੜੀ ਉਹ ਕੀਤੀ ਆ। ਸੋ ਉਹਨਾਂ ਵੀਰਾਂ ਨੂੰ, ਉਹਨਾਂ ਭੈਣਾਂ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਆ, ਜਿਹੜੇ ਮੁਤਬਰ ਬੰਦੇ ਬਣੇ ਆ ਉਸ ਜਿਹੜੀ ਮੁਹਿੰਮ ਦੇ, ਉਹ ਮੂਵਮੈਂਟ ਦੇ, ਵੀ ਤੁਹਾਡੇ ਨਾਲ ਕਿੱਦਾਂ ਦੇ ਬੰਦੇ ਜੁੜੇ ਆ, ਤੇ ਉਹ ਤੁਹਾਡੇ ਨਾਲ ਲੋਕਾਂ ਨੂੰ ਜੋੜਨ ਦੇ ਆ ਕਿ ਤੋੜਨ ਦੇ ਆ। ਤੁਸੀਂ ਆਪਣੇ ਜਿਹੜੇ ਸਾਥੀਆਂ ਨੂੰ ਗਵਾ ਰਹੇ ਆ ਇੱਥੇ, ਕਿ ਜਿਹੜਾ ਉਸ ਦੇ ਵਿੱਚ ਨਾਲ ਜਿਹੜਾ ਉਦਾਂ ਦੇ ਬੰਦਿਆਂ ਦੇ ਕਰਕੇ ਜਿਹੜਾ ਤੁਸੀਂ ਐਡ ਕਰਾ ਰਹੇ ਆ। ਇਹ ਜਿਹੜਾ ਜ਼ਰੂਰ ਪੀੜੀ ਥੱਲੇ ਸੋਟਾ ਮਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਵੀ ਕੀ ਕੁਛ ਜਿਹੜਾ ਆ ਉਸ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਫੇਮ ਇਦਾਂ ਦੀ ਚੀਜ਼ ਆ, ਲੋਕਾਂ ਨੂੰ ਲੱਗਦਾ ਆ ਵੀ ਇਹੀ ਚੀਜ਼ ਕਰਨ ਦੇ ਵਿੱਚ ਭਲਾਈ ਆ। ਆਪਾਂ ਦੇਖਿਆ ਨਾ ਜਿਹੜਾ ਉਹ ਆਸਟ੍ਰੇਲੀਆ ਵਾਲਾ ਕੀ ਕਰਦਾ ਸੀਗਾ, ਬਾਅਦ ਚ ਉਹਨੇ ਕਿੱਥੇ ਤੱਕ ਜਿਹੜੀ ਗੱਲ ਜਿਹੜੀ ਉਹ ਪਹੁੰਚਾਈ ਸੀ, ਉਹ ਵੀ ਸੋਸ਼ਲ ਮੀਡੀਆ ਦੇ ਫੇਮ ਚੋਂ ਨਿਕਲੀ ਜਿਹੜੀ ਉਹ ਗੱਲ ਸੀ। ਉਹ ਇੱਕ ਗੋਂਦਲ ਜਿਹਾ ਹੈ, ਉਹਦੇ ਉਲਟ ਨਹੀਂ ਕੋਈ ਵੀ ਬੋਲਦਾ। ਉਹੋ ਜਿਹੇ ਦੇ ਖਿਲਾਫ ਜਿਹੜਾ ਇਹਨਾਂ ਕੋਈ ਬੋਲਣ ਲੱਗਿਆ ਜੇਰਾ ਨਹੀਂ ਜਿਹੜਾ ਉਹ ਪੈਂਦਾ, ਚੱਕਰ ਕੀ ਪਤਾ ਨਹੀਂ ਉਹ ਪੈ ਜਾਂਦਾ। ਜਦੋਂ ਭਾਰਤ ਦੀ ਸਰਕਾਰ ਦੀ ਗੱਲ ਆਉਂਦੀ ਆ, ਉਦੋਂ ਚੁੱਪ ਹੋ ਜਾਂਦੇ ਆ। ਆਪਣੇ ਲੋਕਾਂ ਦੇ ਉਲਟ ਬੋਲਣ ਨੂੰ ਇਹਨਾਂ ਨੂੰ ਪਤਾ ਨਹੀਂ ਫੰਡ ਮਿਲਦੇ ਆ, ਕਹਿ ਨਹੀਂ ਸਕਦੇ ਮਿਲਦੇ ਆ ਕਿ ਨਹੀਂ, ਪਰ ਆਪਣੇ ਬੰਦਿਆਂ ਦੇ ਖਿਲਾਫ ਜਿਹੜਾ ਉਹ ਜ਼ਰੂਰ ਉਹ ਕਰਨਾ ਹੈ। ਡਿਵਾਈਡ ਐਂਡ ਰੂਲ ਦੀ ਪਾਲਿਸੀ ਜੋ ਉੱਥੇ ਕਰ ਰਹੇ ਸੀ ਵੀ ਆਪਸ ਦੇ ਵਿੱਚ ਲੜਾਈ ਚੱਲੋ, ਉਹੀ ਕੰਮ ਜਿਹੜਾ ਇਹਨਾਂ ਨੇ ਹੁਣ ਇੱਥੇ ਕੀਤਾ ਆ। ਉਹ ਕਹਿੰਦੇ ਵੀ ਜੇ ਮੂਵਮੈਂਟ ਕਾਬੂ ਨਹੀਂ ਆ ਰਹੀ ਤਾਂ ਇਹਨੂੰ ਅੰਦਰੋਂ ਜਿਹੜਾ ਇਸ ਦੇ ਵਿੱਚ ਦਰਾਰਾਂ ਪਵਾਓ, ਇਸ ਦੇ ਵਿੱਚ ਜਿਹੜਾ ਲੋਕਾਂ ਨੂੰ ਇਸ ਦੇ ਨਾਲੋਂ ਤੋੜੋ। ਸੋ ਉਦਾਂ ਦੀਆਂ ਬੇਹੁਦਰੀਆਂ ਜਿਹੜੀਆਂ ਹਰਕਤਾਂ ਕਰਕੇ ਉਹ ਇਹੀ ਕੁਛ ਜਿਹੜਾ ਉਹ ਕਰ ਰਹੇ ਆ। ਹੁੰਦੇ ਇਹ ਚੁਣਿੰਦਾ ਕੁ ਲੋਕ ਹੀ ਨੇ, ਪਰ ਇਹ ਸਾਰਿਆਂ ਨੂੰ, ਪੂਰੀ ਮੂਵਮੈਂਟ ਨੂੰ ਜਿਹੜਾ ਇਹ ਬਦਨਾਮ ਕਰਨਗੇ। ਜਿਹੜੇ ਪਿਛਲੇ ਕਈ ਦਹਾਕਿਆਂ ਦੇ ਵਿੱਚ ਲੋਕਾਂ ਨੇ ਜ਼ੋਰ ਲਾਇਆ ਆ, ਉਹ ਸਭ ਕੁਝ ਜਿਹੜਾ ਇਵੈਂਚੁਅਲੀ ਜਿਹੜਾ ਉਹ ਮਿੱਟੀ ਹੋ ਜਾਣਾ ਆ, ਜੇ ਇਦਾਂ ਦੇ ਲੋਕਾਂ ਨੂੰ ਤੁਸੀਂ ਸਾਂਭਿਆ ਨਾ। ਸੋ ਪਿਛਲੇ 30-35 ਸਾਲਾਂ ਦਾ ਰੈਕੋਰਡ ਦੇਖਿਆ ਕਰੋ, ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਨਾ ਉਹਨੂੰ ਚੈੱਕ ਕਰ ਲਿਆ ਕਰੋ। ਸੋ ਇੱਕ ਵਾਰੀ ਫੇਰ ਜ਼ਰੂਰ ਮੈਂ ਜਿੰਨੇ ਵੀ ਕੈਲੀਫੋਰਨੀਆ ਦੇ ਸਿਟੀਜ਼ਨ ਹੈਗੇ ਆਪਣੇ ਪੰਜਾਬੀ ਭੈਣ ਭਰਾ, ਐਨਾ ਕੈਬਰਲੇਰੋ ਜੋ ਸੈਨੇਟਰ ਆ, ਜੋ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੀ ਚੇਅਰਮੈਨ ਸੀ, ਜਿਸ ਨੇ ਜੋ AV 3027 ਬਿੱਲ ਆ ਉਸ ਨੂੰ ਪਾਸ ਕਰਨ ਤੋਂ ਨਾ ਕਰ ਦਿੱਤੀ ਸੀ, ਯੂਨੈਨਿਮਸਲੀ ਅਸੈਂਬਲੀ 'ਚ ਪਾਸ ਹੋਇਆ ਸੀ, ਉਹਦੇ ਆਫਿਸ ਕਾਲ ਜ਼ਰੂਰ ਕਰੋ। ਜੇ ਤੁਸੀਂ ਕਾਲ ਹੀ ਨਹੀਂ ਕੀਤੀ ਤਾਂ ਫਿਰ ਤੁਹਾਡਾ ਹੱਕ ਵੀ ਨਹੀਂ ਬਣਦਾ ਹੈਗਾ ਵੀ ਸੋਸ਼ਲ ਮੀਡੀਆ ਤੇ ਇਹ ਤਾਂ ਪਾ ਲੈਣ, ਫੋਟੋ ਲਾ ਕੇ ਉੱਤੇ ਨਾਂ ਲੈ ਕੇ, ਉਹ ਤਾਂ ਕਰ ਲੈਣ। ਕਾਲ ਕਰਨ ਨੂੰ ਥੋੜੀ ਕਰਨਾ ਹੈ, ਆਪ ਨਾ ਉੱਥੇ ਜਾਣਾ ਤੇ ਨਾ ਕੁਝ ਕਰਨਾ ਹੈ, ਬਸ ਇੰਟਰਨੈਟ ਮਿਲੀਟੈਂਟ ਬਣ ਕੇ ਜਿਹੜਾ ਬਹਿ ਜਾਣਾ ਆ। ਹੋਰ ਆਪਾਂ ਨੂੰ ਆਉਂਦਾ ਜਾਂਦਾ ਕੁਝ ਵੀ, ਉਹਨਾਂ ਲੋਕਾਂ ਨੂੰ ਬਸ ਇੰਨੇ ਕੁ ਜੋਗੇ ਹੀ ਉਹ ਹੈਗੇ ਆ। ਸੋ ਇੱਕ ਵਾਰੀ ਫੇਰ ਕਿਉਂਕਿ ਹੋ ਸਕਦਾ ਜਿਹੜਾ ਇਹ ਟ੍ਰਾਂਸਨੈਸ਼ਨਲ ਆਪਰੇਸ਼ਨ ਵਾਲਾ ਬਿੱਲ ਦੁਆਰਾ ਕੀ ਫੇਰ ਆਪਾਂ ਰਿਕੁਐਸਟ ਕਰਾਂਗੇ ਜਸਮੀਤ ਕੌਰ ਬੈਂਸ ਨੂੰ ਦੁਆਰਾ ਕੀ ਬਿੱਲ ਇਹ ਲੈ ਕੇ ਆਂਦਾ ਜਾਵੇ ਆਉਣ ਵਾਲੇ ਸੈਸ਼ਨ ਦੇ ਵਿੱਚ। ਤੇ ਫਿਰ ਐਨਾ ਕੈਬਲੇਰੋ ਦੇ ਆਫਿਸ ਦੇ ਵਿੱਚ ਕਾਲ ਜ਼ਰੂਰ ਕਰੋ, 5592643070, 9166514014। ਇਹ ਦੋ ਨੰਬਰ ਹੈਗੇ ਆ, ਆਨਲਾਈਨ ਵੀ ਤੁਸੀਂ ਸਰਚ ਕਰ ਸਕਦੇ ਆ। ਸੋ ਮੈਨੂੰ ਇਹ ਵੀ ਪਤਾ ਲੱਗਾ ਵੀ ਕੁਝ ਫਰਿਜ਼ਨੋ ਦੀਆਂ ਸਿੱਖ ਜਥੇਬੰਦੀਆਂ ਤੇ ਜਕਾਰਾ ਮੂਵਮੈਂਟ ਵਾਲੇ ਵੀ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਨੂੰ ਮਿਲੇ ਹੈਗੇ ਆ। ਹੋਪਫੁਲੀ ਐਨਾ ਕੈਬਲੇਰੋ ਦਾ ਜਿਹੜਾ ਵਿਊ ਪੁਆਇੰਟ ਆ ਚੇਂਜ ਹੋਵੇ ਇਸ ਇਸ਼ੂ ਦੇ ਉੱਤੇ, ਉਹ ਜ਼ਰੂਰ ਤੁਹਾਡੇ ਨਾਲ ਆਪਾਂ ਅਪਡੇਟ ਕਰਦੇ ਰਹਾਂਗੇ। ਸੋ ਹਰ ਇੱਕ ਪੋਲੀਟੀਸ਼ੀਅਨ, ਨੋ ਮੈਟਰ ਉਹ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਕ੍ਰਿਸਚੀਅਨ ਆ, ਗੋਰਾ, ਜਿਹੜਾ ਮਰਜ਼ੀ ਹੋਵੇ, ਕਾਲਾ, ਕੋਈ ਵੀ ਆ, ਉਹਦੇ ਨਾਲ ਤੁਸੀਂ ਗੱਲ ਕਰੋ ਜਿਹਨੂੰ ਤੁਸੀਂ ਵੋਟ ਪਾਣੀ ਹੈਗੀ। ਭਾਈ ਇਸ ਇਸ਼ੂ ਦੇ ਉੱਤੇ ਘੱਟੋ ਘੱਟ ਤੂੰ ਸਾਡੇ ਨਾਲ ਖੜੀ, ਜੇ ਖੜ ਨਹੀਂ ਸਕਦਾ ਘੱਟੋ ਘੱਟ ਚੁੱਪ ਰਹੀ ਉਸ ਇਸ਼ੂ ਦੇ ਉੱਤੇ, ਠੀਕ ਹੈ ਕਿ ਨਹੀਂ। ਸੋ ਤੁਸੀਂ ਇਹ ਵੀ ਨਹੀਂ ਕਿਸੇ ਨੂੰ ਕਹਿ ਸਕਦੇ ਨਹੀਂ ਭਾਈ ਜੀ ਜੇ ਤੁਸੀਂ ਸਾਡੀ ਕਰਾਂਗੇ ਤਾਂ ਹੀ ਅਸੀਂ ਸਪੋਰਟ ਕਰਨੀ, ਕਿਉਂਕਿ ਇੱਥੇ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਆ। ਅਗਲਿਆਂ ਨੇ ਵੋਟਾਂ ਦੇਖਣੀਆਂ, ਜਿਹੜੇ ਪੋਲੀਟੀਸ਼ੀਅਨ ਆ, ਮੈਨੂੰ ਵੋਟਾਂ ਕਿੱਧਰੋਂ ਮਿਲਣੀਆਂ ਹਨਾ। ਬਾਅਦ ਦੇ ਵਿੱਚ ਕੀ ਹੁੰਦਾ ਆ, ਉਹ ਜਿਸ ਤਰ੍ਹਾਂ ਆਪਾਂ ਐਨਾ ਕੈਬਲੇਰੋ ਦਾ ਨਾਮ ਦੱਸ ਰਹੇ ਆ, ਉਸੇ ਤਰ੍ਹਾਂ ਆਪਾਂ ਉਹਨਾਂ ਪੋਲੀਟੀਸ਼ੀਅਨਾਂ ਦਾ ਨਾਮ ਵੀ ਦੱਸਾਂਗੇ ਵੀ ਭਾਈ ਇਹ ਹੁਣ ਸਾਡੇ ਨਾਲ ਖੜ ਨਹੀਂ ਰਹੇ ਹੈਗੇ, ਪੋਲੀਟੀਸ਼ੀਅਨ ਆ, ਗਾਹਾਂ ਨੂੰ ਇਹਨਾਂ ਨੂੰ ਨਾ ਵੋਟਾਂ ਪਾਇਓ। ਸੋ ਇਸ ਗੱਲ ਦਾ ਧਿਆਨ ਰੱਖੋ। ਸੋ ਇੱਕ ਵਾਰੀ ਫੇਰ the main thing is to keep the main thing TNR ਟ੍ਰਾਂਸਨੈਸ਼ਨਲ ਰਿਪਰੈਸ਼ਨ ਸਭ ਤੋਂ ਮੇਨ ਮੁੱਦਾ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜੋ ਸਿੱਖਾਂ ਬਾਰੇ ਗਲਤ ਪ੍ਰਚਾਰ ਕੀਤਾ ਆ, ਉਸ ਨੂੰ ਉਭਾਰੋ, ਉਸ ਨੂੰ ਐਕਸਪੋਜ਼ ਕਰੋ, ਤਾਂ ਕਿ ਪੂਰੇ ਜਿਹੜੇ ਪੋਲੀਟੀਸ਼ੀਅਨ ਆ, ਦੁਨੀਆ ਦੇ ਲੋਕ ਆ, ਅਮਰੀਕਾ ਦੇ, ਉਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਗਲਤ ਇਨਫੋਰਮੇਸ਼ਨ ਜੋ ਭਾਰਤ ਦੇ ਵਿੱਚ ਸਿੱਖਾਂ ਦੇ ਖਿਲਾਫ ਭਾਰਤ ਦਾ ਮੀਡੀਆ ਫੈਲਾਉਂਦਾ ਆ, ਉਹ ਸੇਮ ਚੀਜ਼ ਉਹ ਇੱਥੇ ਕਰਨ ਜਾ ਰਹੇ ਆ। ਜੇ ਆਪਾਂ ਚੁੱਪ ਬੈਠੇ ਰਹੇ ਤੇ ਉਹਦੇ 'ਚ ਉਹ ਕਾਮਯਾਬ ਹੋ ਜਾਣਗੇ।
ਜਿੱਥੇ ਜਿੱਥੇ ਵੀ ਜਿਹਦਾ ਵੀ ਬੱਸ ਚੱਲਦਾ, ਜੋ ਵੀ ਕਰ ਸਕਦਾ ਉਹ ਬਿਲਕੁਲ ਜ਼ਰੂਰ ਕਰੋ। ਇਹ ਨਾ ਹੋਵੇ ਵੀ ਤੁਸੀਂ ਚੁੱਪ ਬੈਠੇ ਰਹੋ, ਕਾਲਾਂ ਜ਼ਰੂਰ ਕਰੋ, ਕਿਉਂਕਿ ਹੁਣ ਇਲੈਕਸ਼ਨ ਆ, ਤੁਹਾਡੇ ਘਰ ਬੈਲਟ ਆ ਗਏ ਹੈਗੇ ਆਲਰੇਡੀ। ਇਹ 'ਚ ਕੋਈ ਬਿਲਕੁਲ ਫਰਜ਼, ਕਿਉਂਕਿ ਇਹਨਾਂ ਦਾ ਕੀ ਆ ਵੀ ਜਦੋਂ ਤੁਸੀਂ ਉਹਨਾਂ ਦੇ ਆਫਿਸ ਕਾਲ ਕਰਦੇ ਆ ਨਾ, ਉਹ ਤੁਹਾਨੂੰ ਪੁੱਛਦੇ ਆ ਵੀ ਮੇਰਾ ਨਾਂ, ਹਾਂ ਮੈਂ ਹਰਜੋਤ ਸਿੰਘ ਆ, ਮੈਂ ਇਸ ਐਡਰੈਸ ਤੇ ਰਹਿੰਦਾ ਆ, ਤੇ ਵੀ ਮੇਰਾ ਆਹ ਇਸ਼ੂ ਹੈਗਾ। ਸੋ ਉਹਨੂੰ ਕਾਊਂਟ ਕਰਦੇ ਆ, ਉਹਨੂੰ ਲਿਖ ਕੇ ਰੱਖਦੇ ਆ, ਇਹ ਰੈਕਡ ਆ, ਇਹ ਇੰਡੀਆ ਨਹੀਂ ਕੋਈ ਚੱਕ ਕੇ ਪਰੇ ਮਾਰ ਦੇਣਾ। ਸੋ ਉਹਨਾਂ ਦੇ ਜੇ ਹਜ਼ਾਰਾਂ ਦੇ ਹਿਸਾਬ ਨਾਲ ਕਾਲਾਂ ਜਾਊਗੀਆਂ, ਸੋ ਉਸ ਪੋਲੀਟੀਸ਼ੀਅਨ ਨੂੰ ਪਤਾ ਹੋਊਗਾ ਵੀ ਮੇਰੇ ਜਿਹੜੇ ਕੌਂਸਟੀਚੁਐਂਟਸ ਹੈਗੇ ਆ, ਉਹਨਾਂ ਦਾ ਮੇਨ ਕੰਸਰਨ ਕੀ ਹੈਗਾ ਆ। ਸੋ ਇਹ ਜ਼ਰੂਰ ਪਲੀਜ਼ ਹਰ ਇੱਕ ਜਿਹਨੂੰ ਵੀ ਵੋਟ ਪਾਣੀ ਆ, ਉਹਦੇ ਨਾਲ ਇਹ ਜਿਹੜੇ 2 ਇਸ਼ੂ ਆ, ਇਹਨਾਂ ਦੇ ਉੱਤੇ ਜ਼ਰੂਰ ਗੱਲਬਾਤ ਕਰੋ। ਜੀ ਬਿਲਕੁਲ। ਤੇ ਨਾਲ ਹੀ ਜਿਹੜਾ ਨਿਰਭਉ ਤੇ ਨਿਆਂ ਮਾਰਚ ਚੱਲ ਰਿਹਾ, 40 ਜਿਹੜੇ ਵਰ੍ਹੇ ਹੋ ਗਏ ਨੇ ਹਮਲੇ ਨੂੰ, ਨਸਲਕੁਸ਼ੀ ਨੂੰ, ਉਹ ਕੱਲ ਫਮੋਸੋ ਪਹੁੰਚਿਆ ਸੀ। ਬੜੇ ਅਫਸੋਸ ਦੀ ਗੱਲ ਆ ਹਰਜੋਤ ਸਿੰਘ ਜੀ, ਬਹੁਤ ਘੱਟ ਲੋਕ ਜਿਹੜੇ ਉਹ ਆ ਕੇ ਇਸ ਦੇ ਵਿੱਚ ਜੁੜ ਰਹੇ ਆ। ਅੱਜ ਡਲੀਨੋ ਗੁਰਦੁਆਰਾ ਸਾਹਿਬ ਵਿਖੇ 5, 5:30 ਵਜੇ ਪਹੁੰਚਣਾ ਆ। ਪਰ ਮਾੜੀ ਜੀ ਸ਼ਰਮ ਨੂੰ, ਅਕਲ ਨੂੰ ਹੱਥ ਮਾਰੋ, ਸ਼ਰਮ ਕਰੋ, ਪਹੁੰਚੋ ਉੱਥੇ। ਨੌਜਵਾਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਆ, ਉਸ ਦੇ ਵਿੱਚ ਜੇ ਤੁਸੀਂ ਨਹੀਂ ਸਾਥ ਦਿੱਤਾ ਤਾਂ ਫਿਰ ਫਾਇਦਾ ਕੀ ਹੈ? ਤੁਸੀਂ ਆਪਾਂ ਸਾਰੇ ਜਾਣੇ ਉਹਨਾਂ ਦੇ ਨਾਮ ਦੇ ਉੱਤੇ, ਉਹਨਾਂ ਸ਼ਹੀਦਾਂ ਦੇ ਨਾਮ ਦੇ ਉੱਤੇ, ਇੱਥੇ ਬਹੁਤ ਸਾਰੀ ਜਿਹੜੀ ਸੰਗਤ ਆ ਇੱਥੇ ਪੱਕੀ ਹੋਈ ਆ। ਸੈਂਟਰਲ ਵੈਲੀ ਹੱਬ ਆ ਉਸ ਚੀਜ਼ ਦਾ। ਉੱਥੋਂ ਜਿਹੜੀ ਆ ਪੋਲੀਟੀਕਲ ਪ੍ਰੋਸੀਕਿਊਸ਼ਨ ਤੋਂ ਬਚ ਕੇ ਜਿਹੜੇ ਲੋਕ ਆਏ ਹੋਏ ਆ। ਨਿਰਭਉਤਾ ਤਾਂ ਫਿਰ ਤਾਂ ਹੀ ਦਿਖਾਈ ਜਾਊਗੀ ਨਾ, ਵੀ ਜੇ ਤੁਸੀਂ ਦਿਖਾਓਗੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਚ ਮੋਹਰੇ ਆ ਕੇ, ਬਾਹਰ ਆ ਕੇ ਨਿਕਲੂਗੇ, ਵੀ ਦਿਖਾਓਗੇ ਵੀ ਨਹੀਂ ਭਾਈ ਅਸੀਂ ਨਾਲ ਆ, ਅਸੀਂ ਇਸ ਚੀਜ਼ ਦੇ ਵਿੱਚ ਆ, ਅਸੀਂ ਨਹੀਂ ਡਰਦੇ ਭਾਰਤ ਦੀ ਸਰਕਾਰ ਤੋਂ, ਚਾਹੇ ਬਾਹਰ ਬੈਠੀ ਹੋ ਇਦਾਂ ਕਰਨ ਦੀ ਕੋਸ਼ਿਸ਼ ਕਰਦੀ ਆ। ਉਹ ਨੌਜਵਾਨ ਲੱਗੇ ਹੋਏ ਆ, ਉਹਨਾਂ ਨੇ ਮੋਰਚਾ ਜਿਹੜਾ ਉਹ ਸ਼ੁਰੂ ਕੀਤਾ। ਇਹ ਜਿਹੜੀ ਯਾਤਰਾ ਕਹਿ ਲਓ, ਮਾਰਚ ਕਹਿ ਲਓ, ਜਿਹੜੀ ਉਹਨਾਂ ਨੇ ਵਹੀਰ ਕਹਿ ਲਓ, ਵੀ ਉਹ ਉਹਨਾਂ ਨੇ ਸ਼ੁਰੂ ਕੀਤੀ ਆ। ਫਮੋਸੋ ਤੋਂ ਅੱਜ ਡਲੀਨੋ ਵੱਲ ਨੂੰ ਉਹਨਾਂ ਨੇ ਤਕਰੀਬਨ 15 ਤੋਂ 20 ਮੀਲ ਦਾ ਜਿਹੜਾ ਪਿੰਡ ਆ ਉਹ ਤੈਅ ਕਰਨਾ ਹੈ। ਡਲੀਨੋ ਗੁਰਦੁਆਰਾ ਸਾਹਿਬ ਵਿਖੇ ਅੱਜ ਸ਼ਾਮ ਨੂੰ ਪਹਿਲਾਂ ਜਿੱਥੇ ਵੀ ਗੁਰੂ ਘਰ ਦੇ ਵਿੱਚ ਇਹਨਾਂ ਨੇ ਰੁਕਣਾ ਆ, ਉੱਥੇ ਸ਼ਾਮ ਦੇ ਦੀਵਾਨ ਹੋਇਆ ਕਰਨੇ ਆ। ਸੋ ਡਲੀਨੋ ਗੁਰੂ ਘਰ ਦੇ ਵਿੱਚ ਅੱਜ ਪਹਿਲਾ ਇਸ ਨਿਰਭਉ ਨਿਆਂ ਮਾਰਚੇ ਦਾ ਜਿਹੜਾ ਉਹ ਦੀਵਾਨ ਆ, ਸ਼ਾਮ ਨੂੰ 5, 5:30 ਵਜੇ। ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੇ ਵੀ ਡਲੀਨੋ ਦੇ ਇਰਦ ਗਿਰਦ, 99 ਦੇ ਬਿਲਕੁਲ ਨਾਲ ਹੀ ਹੈ ਜਿਹੜਾ ਸ਼ਹਿਰ, ਬੇਕਰਸਫੀਲਡ ਤੋਂ ਜਦੋਂ ਤੁਸੀਂ ਜਾਂਦੇ ਆ ਫਰੈਜ਼ਨੋ ਵੱਲ ਨੂੰ, ਜਾਂ ਫਰੈਜ਼ਨੋ ਤੋਂ ਬੇਕਰਸਫੀਲਡ ਵੱਲ ਨੂੰ ਜਾਂਦੇ ਆ, ਤੇ 99 ਦੇ ਉੱਤੇ ਇਹ ਆਉਂਦਾ ਹੈ ਸ਼ਹਿਰ। ਸੋ ਕਿਰਪਾ ਕਰਕੇ ਭਾਈ ਉੱਥੇ ਪਹੁੰਚੋ। ਇਹ ਨਾ ਹੋਵੇ ਵੀ ਉੱਥੇ ਆਪ ਹੀ ਉਹ ਵਿਚਾਰੇ ਜਿਹੜੇ ਉਹ ਹੋਣ। ਸਾਰਿਆਂ ਨੂੰ ਜਾਣ ਦੀ ਜਿਹੜੀ ਜ਼ਰੂਰਤ ਆ, ਵੱਧ ਤੋਂ ਵੱਧ ਜਿਹੜੇ ਉਹ ਜਾਣੇ ਪਹੁੰਚੋ। ਮਾੜੀ ਮੋਟੀ ਜਿਹੜੀ ਆਪਾਂ ਇਸ ਦੇ ਵਿੱਚ ਯੋਗਦਾਨ ਪਾਓ। ਨਹੀਂ ਤੁਰ ਸਕਦੇ ਤਾਂ ਐਟਲੀਸਟ ਇਹਨਾਂ ਸਮਾਗਮਾਂ ਦੇ ਵਿੱਚ ਹੀ ਪਹੁੰਚੋ। ਅੱਧਾ ਘੰਟਾ ਤੁਰੋ, ਘੰਟਾ ਤੁਰੋ। ਉਹਨਾਂ ਨੇ ਨਾਲ ਵੈਨ ਰੱਖੀ ਆ ਵੀ ਭਾਈ ਜਿੰਨਾ ਚਿਰ ਵੀ ਚੱਲਦੇ ਆ ਤੁਸੀਂ ਚੱਲ ਲਓ, ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਡ੍ਰੌਪ ਵੀ ਕਰ ਦੇਣਗੇ ਜਿੱਥੋਂ ਤੁਰੇ ਸੀਗੇ। ਡਲੀਨੋ ਤੋਂ ਹੁਣ ਜਦੋਂ ਪਹੁੰਚਦੇ ਆ, ਉੱਥੇ ਜਦੋਂ ਮਾਰਚ ਪਹੁੰਚਦੀ ਆ, ਉੱਥੇ ਆਉਂਦਿਆਂ ਨੂੰ ਜੀ ਆਇਆਂ ਨੂੰ ਕਰਨ ਨੂੰ ਉੱਥੇ ਲੋਕ ਹੋਣ। ਜਦੋਂ ਸਵੇਰੇ ਤੁਰਨਾ ਆ ਉੱਥੋਂ ਉਹਨਾਂ ਨੇ ਡਲੀਨੋ ਗੁਰੂ ਘਰ ਤੋਂ, ਉਦੋਂ ਨਾਲ ਜਿਹੜਾ ਆ ਉਹ 50-100 ਬੰਦਾ ਹੋਵੇ। ਸੋ ਵਧੀਆ ਲੱਗਦੀ ਹੈ ਚੀਜ਼ ਵੀ ਭਾਈ ਅਸੀਂ ਇਸ ਚੀਜ਼ ਦੇ ਵਿੱਚ ਨਾਲ ਹੈਗੇ ਆ। ਨਾਲੇ ਕੱਲ ਤਾਂ ਸ਼ਨੀਚਰਵਾਰ ਆ ਹਰਜੋਤ ਸਿੰਘ ਜੀ, ਅੱਜ ਤਾਂ ਫਰਾਈਡੇ ਆ। ਅੱਜ ਤਾਂ ਲੋਕਾਂ ਦੇ ਕੋਲ ਵਕਤ ਵੀ ਜਿਹੜਾ ਉਹ ਹੋਊਗਾ, ਆਉਣਾ ਚਾਹੀਦਾ ਆ ਭਾਈ। ਇਹ ਪਲੀਜ਼ ਇਹ ਬੇਨਤੀ ਵੀ ਆ, ਤੇ ਉਹ ਨਾਲ ਰਿਕਵੈਸਟ ਵੀ ਆ, ਤੇ ਨਾਲ ਹੀ ਨਾਲ ਜਿਹੜੀ ਇੱਕ ਕਹਿ ਲਓ ਵੀ ਤਾੜਨਾ ਵੀ ਆ ਸਾਰਿਆਂ ਨੂੰ, ਵੀ ਭਾਈ ਪਲੀਜ਼ ਜਿਹੜਾ ਉਹ ਆ ਕੇ ਜਾ ਕੇ ਪਹੁੰਚੋ। ਇਦਾਂ ਦੇ ਘੇਸਲ ਵੱਟ ਕੇ ਸੌਣ ਵਾਲੇ ਨਾ ਬਣੋ। ਘੇਸਲ ਵੱਟੇ ਸੌਣ ਕਰਕੇ ਹੀ ਅੱਜ ਆਪਾਂ ਇਸ ਹਾਲਾਤ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਵਿੱਚ ਜਿਹੜੇ ਉਹ ਪਹੁੰਚੇ ਆ। ਜੇ ਹੁਣ ਵੀ ਸੁੱਤੇ ਰਹੇ ਤਾਂ ਉਹਨਾਂ ਨੇ ਪੱਕੇ ਜਿਹੜੇ ਉਹ ਤੁਹਾਨੂੰ ਸਵਾਕੀ ਜਿਹੜਾ ਉਹ ਰੱਖਣਾ ਹੈਗਾ ਆ। ਸੋ ਇਹ ਜਿਹੜੀ ਨਿਰਭਉ ਨਿਆਂ ਮੋਰਚਾ ਦੇ ਵਿੱਚ ਅੱਜ ਡਲੀਨੋ ਗੁਰਦੁਆਰਾ ਸਾਹਿਬ ਵਿਖੇ ਸਾਰਿਆਂ ਨੂੰ ਪਹੁੰਚਣ ਦੇ ਲਈ 5, 5:30 ਵਜੇ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ। ਸੋ ਬਿਲਕੁਲ, ਜਦੋਂ ਮਾਰਚ ਸ਼ੁਰੂ ਵੀ ਹੋਇਆ ਸੀ, ਪੈਦਲ ਮਾਰਚ, ਉੱਥੇ ਕਾਫੀ ਮੀਡੀਆ, ਇੰਗਲਿਸ਼ ਮੀਡੀਆ ਵੀ ਪਹੁੰਚਿਆ ਸੀ। ਰੂਡੀ ਸੈਲਸ ਵੀ ਪਹੁੰਚੇ ਸੀ, ਜਿਨ੍ਹਾਂ ਨੇ ਪੰਜਾਬੀ ਦਾ ਮਤਾ ਬਿਲਕੁਲ ਪਾਸ ਕਰਾਇਆ ਸੀ। ਐਂਡ ਤੇ ਆ ਕੇ ਗਵਰਨਰ ਨੇ ਨਾ ਕਰਤੀ ਸੀ। ਜੀ, ਜਸਮੀਤ ਕੌਰ ਬੈਂਸ ਉਹਨਾਂ ਨੇ, ਜੋ ਅਸੈਂਬਲੀ ਵੂਮਨ ਹੈਗੇ ਆ, ਉਹਨਾਂ ਨੇ ਅਰਦਾਸ ਕਰਕੇ ਸ਼ੁਰੂਆਤ ਕੀਤੀ ਸੀ। ਸੋ ਪੋਲੀਟੀਸ਼ੀਅਨਾਂ ਨੇ ਰਸਤੇ 'ਚ ਰਲਣਾ ਹੀ ਹੈਗਾ, ਕਿਉਂਕਿ ਹੁਣ ਵੋਟਾਂ ਦੀ ਜ਼ਰੂਰਤ ਹੈਗੀ ਆ। ਹੁਣ ਸਭ ਤੋਂ ਵਧੀਆ ਮੌਕਾ ਆ ਤੁਹਾਡੇ ਤੇ ਜੋ ਜ਼ੁਲਮ ਹੋਇਆ ਆ ਉਸ ਨੂੰ ਦੱਸਣ ਦਾ, ਤੇ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਆ ਉਹ ਪਾਸ ਕਰਾਉਣ ਦਾ। ਕੱਲਾ ਇਹਦੇ 'ਚ ਇੰਡੀਆ ਨਹੀਂ ਹੈ, ਰਸ਼ੀਆ, ਈਰਾਨ, ਜਿਹੜੇ ਟਰਕੀ, ਜੀ, ਸੋ ਇਹ ਮੁਲਕ ਹੈਗੇ ਆ। ਸੋ ਇਹ ਐਜ਼ ਏ ਅਮਰੀਕਨ ਸਿਟੀਜ਼ਨ ਨੂੰ, ਕਿਉਂਕਿ ਇੱਥੇ ਸਾਡਾ ਹੱਕ ਆ ਹਰ ਇੱਕ ਨੂੰ ਗੱਲ ਕਰਨ ਦਾ, ਫ੍ਰੀ। ਜਿਹੜੀ ਹਿੰਦੂ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਸ ਨੂੰ
ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਤਾਂ ਕੱਲਾ ਐਂਟੀ ਇੰਡੀਆ ਹੈ ਜੀ। ਇਹ ਤਾਂ ਜੀ, ਕੱਲਾ ਜੀ ਇਹ ਐਂਟੀ ਹਿੰਦੂ ਦਿਖਾ ਰਹੇ ਇਸ ਚੀਜ਼ ਨੂੰ। ਦੇਖੋ ਜੀ, ਕਿੰਨੀ ਜੀ, ਜਿਹੜੀ ਅਫਸੋਸਜਨਕ ਜਿਹੜੀ ਉਹਨਾਂ ਦੀ ਗੱਲ ਆ, ਕਿੱਦਾਂ ਕੂੜ ਪ੍ਰਚਾਰ ਜਿਹੜਾ ਇਸ ਚੀਜ਼ ਦੇ ਉਲਟ ਜਿਹੜਾ ਉਹ ਕਰ ਰਹੇ ਆ, ਤੇ ਆਪਣੇ ਬੰਦੇ ਫੋਟੋਆਂ ਪਾ ਕੇ ਆਪਣਿਆਂ ਨੂੰ ਬਦਨਾਮ ਕਰਨ ਦੇ ਵਿੱਚ ਮੋਹਰੇ ਆ। ਇਹਨਾਂ ਦੇ ਮੋਹਰੇ ਬੋਲਣ ਦੀ ਇਹਨਾਂ ਦੀ ਮਾਸਾ ਜਿੰਨੀ ਵੀ ਜਿਹੜੀ ਉਹ ਜਾਨ ਜਿਹੜੀ ਉਹ ਨਿਕਲ ਜਾਂਦੀ ਹੈ ਵੀ ਖੌਰੇ ਇੰਡੀਆ ਜਾਣ ਲੱਗਿਆ ਕਿਤੇ ਵੀਜ਼ਾ ਨਾ ਇਹਨਾਂ ਦਾ ਜਿਹੜਾ ਉਹ ਰੋਕ ਦਿੱਤਾ ਜਾਵੇ। ਜੀ, ਬਿਲਕੁਲ। ਬਿਲਕੁਲ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਰਾਜਕਰਮੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਹੋਰ ਕਈ ਇੰਪੋਰਟੈਂਟ ਖਬਰਾਂ, ਕਿਸ ਤਰ੍ਹਾਂ ਇੱਕ ਜਾਪਾਨ ਦੇ ਬੰਦੇ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਆ, ਉਹਦੇ ਜੋ ਬਾਰੇ ਚਰਚਾ ਕਰਦੇ ਆ। ਜੀ ਉਹਦੇ ਬਾਰੇ ਚਰਚਾ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਅਗਲੀ ਚਲੀਏ ਜੀ ਜੀ ਅਗਲੀ ਖਬਰ ਵੱਲ ਚਲੀਏ। ਜੋ ਜਾਪਾਨ ਦੇ ਵਿੱਚ ਅਟੋਮਿਕ ਬੰਬ ਸਰਵਾਈਵਰ ਸੀਗੇ, ਉਹਨਾਂ ਚੋਂ ਇੱਕ ਬੰਦੇ ਨੂੰ ਜਿਹੜਾ ਆ ਨਿਹੋਨ ਹਾਦਨਕਿਓ, ਜੋ ਇਹ ਗਰੁੱਪ ਆ ਇਹਨਾਂ ਦਾ, ਜੈਪਨੀਜ਼ ਗਰੁੱਪ ਆਫ ਅਟੋਮਿਕ ਬੰਬ ਸਰਵਾਈਵਰਸ, ਉਹਨਾਂ ਨੂੰ 2024 ਦਾ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਹੈਗਾ ਆ। ਹੀਵਾਕੁਸ਼ਾ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ, ਜੋ ਸਰਵਾਈਵਰਸ ਹੈਗੇ ਆ 1945 ਦੇ ਵਿੱਚ, ਜਦੋਂ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਿਹੜਾ ਅਟੋਮਿਕ ਬੰਬ ਸਿੱਟਿਆ ਗਿਆ ਸੀ। ਤੇ ਇਸ ਨੂੰ ਨਾਰਵੇਜੀਅਨ ਨੋਬਲ ਕਮੇਟੀ ਜੋ ਆ ਉਹਨਾਂ ਨੇ ਰਿਕੋਗਨਾਈਜ਼ ਕੀਤਾ ਹੈਗਾ। ਨੋਬਲ ਕਮੇਟੀ ਦੇ ਚੇਅਰਮੈਨ ਬਟਨੇ ਫਰੇਡਰਸ, ਉਹਨਾਂ ਨੇ ਕਿਹਾ ਆ ਵੀ ਇਹਨਾਂ ਨੇ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਹੈਗਾ ਆ। ਜੋ ਕੁਝ ਹੁਣ ਨਿਊਕਲੀਅਰ ਤਾਬੂ, ਜੋ ਪ੍ਰੈਸ਼ਰ ਚੱਲ ਰਿਹਾ ਹੈਗਾ, ਈਵਨ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਕਿਹਾ ਹੈ ਵੀ ਮੈਂ ਜੇ ਨਿਊਕਲੀਅਰ ਬੰਬ ਵੀ ਯੂਜ਼ ਕਰਨਾ ਹੋਊ ਤਾਂ ਉਹ ਕਰ ਸਕਦਾ ਹੈਗਾ ਆ। ਉਹ ਸਟੇਟਮੈਂਟ ਪਿਛਲੇ ਦਿਨਾਂ ਦੇ ਵਿੱਚ ਦਿੱਤੀ ਸੀਗੀ। ਪਰ ਇਹ ਲੋਕ 6 ਅਗਸਤ 1945 ਤੋਂ ਲੈ ਕੇ ਹੁਣ ਤੱਕ ਫਾਈਟ ਕਰਦੇ ਆ ਰਹੇ ਹੈਗੇ ਆ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ, ਇਦਾਂ ਦੇ ਜਿਹੜੇ ਦੁਨੀਆ ਨੂੰ ਤਬਾਹੀ ਕਰਨ ਵਾਲੀਆਂ ਚੀਜ਼ਾਂ, ਉਹ ਨਹੀਂ ਹੋਣੀਆਂ ਚਾਹੀਦੀਆਂ। 1945 ਦੇ ਵਿੱਚ ਅਗਸਤ 6 ਨੂੰ US ਨੇ ਬੰਬ ਸਿੱਟਿਆ ਸੀ, ਯੂਰੇਨੀਅਮ ਬੰਬ ਸੀਗਾ ਹੀਰੋਸ਼ੀਮਾ ਦੇ ਵਿੱਚ, ਜਿਹਦੇ ਨਾਲ 1,40,000 ਲੋਕਾਂ ਦੀ ਮੌਤ ਹੋ ਗਈ ਸੀ। ਤੇ 3 ਦਿਨਾਂ ਦੇ ਬਾਅਦ ਫਿਰ ਉਹਨਾਂ ਨੇ ਨਾਗਾਸਾਕੀ ਦੇ ਵਿੱਚ ਵੀ ਬੰਬ ਸਿੱਟਿਆ ਸੀ। ਜਾਪਾਨ ਨੇ ਉਸ ਟਾਈਮ ਦੇ ਉੱਤੇ ਸਰੈਂਡਰ ਕਰ ਦਿੱਤਾ ਸੀਗਾ, ਤੇ ਉਹ ਤੋਂ ਬਾਅਦ ਫਿਰ ਵਰਲਡ ਵਾਰ 2 ਜਿਹੜਾ ਆ ਉਹ ਐਂਡ ਹੋਇਆ ਸੀ। ਸੋ ਕੁਛ ਲੋਕ ਜੋ ਹਜੇ ਵੀ ਉਸ ਟਾਈਮ ਦੇ ਸਰਵਾਈਵਰ ਸੀਗੇ, ਇਹ ਉਹਨਾਂ ਦੀ ਆਰਗੇਨਾਈਜੇਸ਼ਨ ਸੀ, ਉਹਨੇ ਸਾਰਾ ਕੁਝ ਜਾਪਾਨ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਕਿਸ ਤਰ੍ਹਾਂ ਜਿਹੜੀਆਂ ਬਿਲਡਿੰਗਾਂ ਜਲੀਆਂ ਹੋਈਆਂ, ਜਿਹੜੇ ਲੋਕ ਮਰ ਗਏ ਉਹ ਤਾਂ ਵਿਚਾਰੇ ਮਰ ਗਏ, ਕੁਛ ਜਿਹੜੇ ਆ ਉਹ ਬਚ ਗਏ। ਤੇ 12,000 ਤੋਂ ਵੱਧ ਲੋਕਾਂ ਨੇ ਸਾਈਨ ਕੀਤੀ ਸੀ, ਪਟੀਸ਼ਨ ਕੀਤਾ ਸੀ ਵੀ ਇਹਨਾਂ ਨੂੰ ਜਿਹੜਾ ਆ ਇਹ ਨੋਬਲ ਪੀਸ ਪ੍ਰਾਈਜ਼ ਦੇਣਾ ਚਾਹੀਦਾ ਆ। ਸੋ ਮੈਨੂੰ ਲੱਗਦਾ ਆ ਵੀ ਜਿਸ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਹੁਣ ਇੰਨੀ ਜ਼ਿਆਦਾ ਟੈਨਸ਼ਨ ਵਧੀ ਹੋਈ ਹੈਗੀ ਆ ਵੱਖ-ਵੱਖ ਮੁਲਕਾਂ ਦੀ, ਰਸ਼ੀਆ ਵਾਲਿਆਂ ਨੇ ਸਟੇਟਮੈਂਟ ਦਿੱਤੀ ਆ, ਉਸ ਨੂੰ ਦੇਖਦੇ ਹੋਏ ਹੀ ਇਹ ਜਿਹੜਾ ਅਵਾਰਡ ਆ ਇਹ ਦਿੱਤਾ ਗਿਆ ਆ। ਇਰਾਨੀਅਨ ਹਿਊਮਨ ਰਾਈਟਸ ਐਕਟਿਵਿਸਟ ਨਰਗਸ ਮੁਹੰਮਦੀ ਨੂੰ 2023 ਦੇ ਵਿੱਚ ਜਿਹੜਾ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਸੀ, ਇਸ ਕਰਕੇ ਵੀ ਇਰਾਨ ਦੇ ਵਿੱਚ ਜਿਹੜੀਆਂ ਬੀਬੀਆਂ ਆ ਉਹਨਾਂ ਨੂੰ ਅਪਰੈਸ ਕੀਤਾ ਜਾਂਦਾ ਹੈਗਾ ਜੀ, ਉਹਦੇ ਉਲਟ ਉਹ ਬੋਲਦੀ ਸੀਗੀ। ਅਗਲੀ ਗੱਲ ਕਰੀਏ, ਡੈਨਵਰ ਕੋਲੋਰਾਡੋ ਤੋਂ ਖਬਰ ਆ ਰਹੀ ਆ, ਇੱਕ ਜਣੇ ਦੀ ਮੌਤ ਹੋਈ ਆ ਤੇ 12 ਜਣਿਆਂ ਨੂੰ ਰੈਸਕਿਊ ਕੀਤਾ ਗਿਆ ਆ। ਕੋਲੋਰਾਡੋ ਦੀ 골ਡ ਮਾਈਨ ਦੇ ਐਲੀਵੇਟਰ ਦੇ ਵਿੱਚ ਕਹਿੰਦੇ ਵੀ ਕੋਈ ਨੁਕਸ ਪੈ ਗਿਆ, ਜਿਸ ਕਰਕੇ ਇਹ ਲੋਕ ਉੱਥੇ ਜੋ ਘੁੰਮਣ ਫਿਰਨ ਦੇ ਲਈ ਗਏ ਸੀਗੇ, 골ਡ ਮਾਈਨ ਦੇਖਣ ਦੇ ਲਈ ਗਏ ਸੀ, ਉੱਥੇ ਫਸ ਗਏ ਸੀਗੇ। ਇਹ ਪਹਿਲਾਂ ਕੋਲੋਰਾਡੋ ਦੇ ਵਿੱਚ 골ਡ ਮਾਈਨ ਹੁੰਦੀ ਸੀ। ਮੌਲੀ ਕੈਥਲੀਨ 골ਡ ਮਾਈਨ ਆ, ਕ੍ਰਿਪਲ ਕ੍ਰੀਕ ਦੇ ਨਜ਼ਦੀਕ ਆ। ਕਹਿੰਦੇ ਕੋਈ ਮਕੈਨੀਕਲ ਪ੍ਰੋਬਲਮ ਆਈ, 500 ਫੁੱਟ ਹੇਠਾਂ ਧਰਤੀ ਤੋਂ ਜਿਹੜੀ ਉਹ ਫਸ ਗਈ ਸੀ। ਕਹਿੰਦੇ ਵੀ ਜਿਹੜੇ ਵੀ ਲੋਕ ਉੱਥੇ ਗਏ ਸੀਗੇ ਘੁੰਮਣ, ਜਿਹੜੇ ਫਸੇ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਇੱਕ ਹਿਸਾਬ ਦੇ ਨਾਲ ਖਤਰਾ ਸੀਗਾ। ਸੋ ਹਾਲ ਦੀ ਘੜੀ ਇਸ ਦੀ ਮੌਤ ਕਿੱਦਾਂ ਹੋਈ ਹੈ, ਜਿਹੜੇ ਇੱਕ ਜਣੇ ਦੀ ਮੌਤ ਹੋਈ ਆ, ਉਸ ਦੇ ਬਾਰੇ ਨਹੀਂ ਦੱਸਿਆ ਗਿਆ। 12 ਹੋਰ ਜਾਣੇ ਕਹਿੰਦੇ ਵੀ ਇਸ ਦੇ ਵਿੱਚ ਟਰੈਪ ਹੋ ਗਏ ਸੀਗੇ 300 ਮੀਟਰ ਹੇਠਾਂ, ਜਾਂ ਕਹਿ ਲਓ ਵੀ ਤਕਰੀਬਨ 100 ਫੁੱਟ ਹੇਠਾਂ ਗਰਾਊਂਡ ਤੋਂ, ਜਿੱਥੇ ਕਹਿੰਦੇ ਵੀ ਵਾਟਰ ਨੂੰ ਐਕਸੈਸ ਤਾਂ ਹੈਗਾ ਸੀਗਾ ਤੇ ਰੇਡੀਓ ਦੇ ਨਾਲ ਇੱਕ ਦੂਜੇ ਨਾਲ ਉੱਥੋਂ ਥੱਲੋਂ ਉੱਤੇ ਜਿਹੜਾ ਉਹ ਕਮਿਊਨੀਕੇਟ ਕੀਤਾ ਜਿਹੜਾ ਉਹ ਜਾ ਰਿਹਾ ਸੀ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੇ ਵਿੱਚ ਇਹਨਾਂ ਸਾਰਿਆਂ ਨੂੰ ਉੱਥੋਂ ਜਿਹੜਾ ਸੁਰੱਖਿਅਤ ਕੱਢਿਆ ਗਿਆ, ਪਰ ਇੱਕ ਜਾਣੇ ਦੀ ਜਿਹੜੀ ਆ ਇਸ ਹਾਦਸੇ ਦੇ ਵਿੱਚ ਮੌਤ ਜਿਹੜੀ ਹੋਈ ਦੱਸੀ ਜਾਂਦੀ ਆ। ਸੋ ਅੱਗੇ ਜਿਹੜਾ ਹੁਣ ਦੇਖਦੇ ਆ ਇਸ ਦੀ ਜਾਂਚ ਦੇ ਵਿੱਚ ਕੀ ਜਿਹੜਾ ਉਹ ਸਾਹਮਣੇ ਆਉਂਦਾ ਹੈਗਾ ਆ। ਤੇ ਕਹਿੰਦੇ ਵੀ 4 ਜਾਣਿਆਂ ਨੂੰ ਛੋਟੀਆਂ-ਮੋਟੀਆਂ ਹੋਰ ਵੀ ਸੱਟਾਂ ਜਿਹੜੀਆਂ ਉਹ ਲੱਗੀਆਂ ਸੀ। ਸ਼ੈਰਿਫ ਨੇ ਅਜੇ ਹੋਰ ਇਸ ਤੋਂ ਇਲਾਵਾ ਜਿਹੜਾ ਉਹ ਨਹੀਂ ਦੱਸਿਆ ਹੈਗਾ। ਰੌਕੀ ਮਾਊਂਟੇਨਸ ਦੇ ਵਿੱਚ ਕੋਲੋਰਾਡੋ ਸਪ੍ਰਿੰਗਸ ਦੇ ਨਜ਼ਦੀਕ ਕ੍ਰਿਪਲ ਟਾਊਨ, 1100 ਲੋਕਾਂ ਦਾ ਇੱਕ ਛੋਟਾ ਜਿਹਾ ਪਿੰਡ ਆ, ਸ਼ਹਿਰ ਆ। ਕਿਸੇ ਟਾਈਮ ਦੇ ਉੱਤੇ ਮਾਈਨਿੰਗ ਟਾਊਨ ਹੁੰਦਾ ਸੀ, ਜਿੱਥੇ 골ਡ ਮਾਈਨ ਸੀ। ਹੁਣ ਇਹ ਕਮਿਸ਼ਨ ਜਿਹੜੀ ਆਊਟ ਆਫ ਕਮਿਸ਼ਨ ਆ, ਪਰ ਲੋਕ ਫਿਰ ਵੀ ਇਸ ਨੂੰ ਦੇਖਣ ਦੇ ਲਈ ਉੱਥੇ ਸੈਲਾਨੀ ਜਿਹੜੇ ਉਹ ਘੁੰਮਣ ਫਿਰਨ ਦੇ ਲਈ ਆਉਂਦੇ ਹੈ ਜੀ। ਤੇ ਜਾਂਦੇ ਜਾਂਦੇ
ਆਪਾਂ ਹਮੇਸ਼ਾ ਹੀ ਦੱਸਦੇ ਰਹਿੰਦੇ ਹਾਂ ਵੀ ਪੰਜਾਬੀ ਰੇਡੀਓ USA ਦਾ ਮੇਨ ਮੋਟੋ ਇਹੀ ਹੈ, ਯੂਨਾਈਟਿੰਗ ਪੰਜਾਬੀਜ਼, ਚਾਹੇ ਕਿਸੇ ਵੀ ਧਰਮ ਦੇ ਹੋਣ, ਕਿਸੇ ਵੀ ਜਾਤ ਦੇ ਹੋਣ, ਕਿਸੇ ਵੀ ਮੁਲਕ ਦੇ ਹੋਣ, ਆਪਾਂ ਸਾਰਿਆਂ ਪੰਜਾਬੀਆਂ ਨੂੰ ਇਕੱਠਾ ਕਰਨਾ ਇੱਕ ਪਲੇਟਫਾਰਮ ਤੇ। ਕੱਲ ਰਤਨ ਟਾਟਾ ਉਹਨਾਂ ਦੀ ਮੌਤ ਹੋਈ ਹੈ। ਬਹੁਤ ਸਾਰੇ ਜਿਹੜੇ ਪੰਜਾਬੀ ਆ ਉਹ ਉਹਨਾਂ ਦੀ ਮੌਤ ਦੇ ਉੱਤੇ ਦੁੱਖ ਪ੍ਰਗਟ ਕਰ ਰਹੇ ਆ। ਰਤਨ ਟਾਟਾ ਬਹੁਤ ਹੀ ਵਧੀਆ ਇਨਸਾਨ ਸੀ। ਅੱਜ ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਰਨ ਕੀਤੀ ਆ, ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਿਆ ਵੀ 1984 ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ, ਬਹੁਤ ਸਾਰੇ ਜਿਹੜੇ ਸਿੱਖ ਟਰੱਕ ਡਰਾਈਵਰ ਸੀਗੇ ਉਹਨਾਂ ਦੇ ਟਰੱਕ ਸਾੜ ਦਿੱਤੇ ਗਏ ਸੀ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਰਤਨ ਟਾਟਾ ਦੀ ਜਿਹੜੀ ਕੰਪਨੀ ਆ ਉਹ ਉਸ ਟਾਈਮ ਇਸੇ ਕੰਪਨੀ ਦੇ ਵਿੱਚ ਸੀਗੇ, ਤੇ ਕਹਿੰਦੇ ਵੀ ਉਹਨਾਂ ਨੇ ਸਿੱਖਾਂ ਨੂੰ ਜਿਹੜੇ ਟਾਟਾ ਦੇ ਟਰੱਕ ਆ ਬਿਨਾਂ ਕੁਐਸਚਨ ਪੁੱਛੇ ਨਵੇਂ ਟਰੱਕ ਜਿਹੜੇ ਦਿੱਤੇ ਸੀ ਵੀ ਹਾਂ ਵੀ ਤੁਸੀਂ ਆਪਣਾ ਕੰਮਕਾਰ ਜਿਹੜਾ ਸ਼ੁਰੂ ਕਰੋ। ਇੱਕ ਅਵਿਰਾਜ ਸਿੰਘ ਭੱਲ ਕਰਕੇ ਕੋ-ਫਾਊਂਡਰ ਕਮ CEO ਆ ਅਰਬਨ ਕੰਪਨੀ ਦੇ, ਉਹਨਾਂ ਨੇ ਦੱਸਿਆ ਵੀ 500 ਤੋਂ ਵੱਧ ਟਰੱਕ ਜਿਹੜੇ ਆ ਉਹਨਾਂ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਸੀ, ਜਿਸ ਟਾਈਮ ਸਿੱਖਾਂ ਦੇ ਉੱਤੇ ਪੂਰੀ ਤਰ੍ਹਾਂ ਕਤਲੇਆਮ ਹੋ ਰਿਹਾ ਸੀ। ਵੀ ਇਹਨਾਂ ਨਾਲ ਧੱਕਾ ਹੋਇਆ। ਕੋਈ ਕਹਿੰਦੇ ਕੁਐਸਚਨ ਨਹੀਂ ਪੁੱਛਿਆ ਗਿਆ ਸੀ। ਆਫ ਕੋਰਸ ਫ੍ਰੀ ਨਹੀਂ ਦਿੱਤੇ ਸੀ, ਲੋਨ ਹੋਊ ਜਾਂ ਕੁਛ ਨਾ ਕੁਛ ਹੋਊ, ਪਰ ਉਸ ਟਾਈਮ ਦੇ ਉੱਤੇ ਉਹ ਖੜੇ ਸੀ ਜਿਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਸਿੱਖਾਂ ਦੇ ਅਗੇਂਸਟ ਹੋਏ ਸੀਗੇ। ਸੋ ਇਸੇ ਕਰਕੇ ਜਦੋਂ ਉਹਨਾਂ ਦਾ ਫਿਊਨਰਲ ਵੀ ਹੋਇਆ, ਉੱਥੇ ਇੱਕ ਸਿੱਖ ਗ੍ਰੰਥੀ ਸਿੰਘ ਨੇ ਅਰਦਾਸ ਵੀ ਕੀਤੀ ਹੈਗੀ ਆ ਉਹਨਾਂ ਦੇ ਲਈ। ਤੇ ਇਹ ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਿਆ ਇਸ ਸਟੋਰੀ ਦਾ ਵੀ ਉਹ ਇੰਨੇ ਵਧੀਆ ਜਿਹੜੇ ਇਨਸਾਨ ਸੀਗੇ। ਕਹਿੰਦੇ ਵੀ ਉਸ ਤੋਂ ਬਾਅਦ ਇਸੇ ਕਰਕੇ ਕਹਿੰਦੇ ਵੀ ਪੰਜਾਬ ਦੇ ਵਿੱਚ, ਯੂਪੀ 'ਚ, ਹੋਰ ਬਹੁਤ ਸਾਰੇ ਏਰੀਏ ਦੇ ਵਿੱਚ ਜਿਹੜੇ ਟਾਟਾ ਟਰੱਕਸ ਆ ਉਹ ਜਿਹੜੇ ਪੰਜਾਬੀ ਆ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਸੀ, ਤੇ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜਿਹੜੇ ਟਰੱਕ ਆ ਉਹ ਖਰੀਦੇ ਵੀ। HS ਫੂਲਕਾ ਜੋ ਸੀਨੀਅਰ ਸੁਪਰੀਮ ਕੋਰਟ ਦੇ ਐਡਵੋਕੇਟ ਹੈਗੇ ਆ, ਜਿਹੜੇ 1984 ਦੇ ਸਰਵਾਈਵਰਸ ਦੇ ਜਿਨ੍ਹਾਂ ਨੇ ਬਹੁਤ ਸਾਰੇ ਕੇਸ ਲੜੇ ਆ, ਉਹਨਾਂ ਨੇ ਇਹ ਕਿਹਾ ਕਿਉਂਕਿ ਜਿਹੜੇ ਰਤਨ ਟਾਟਾ ਸੀ ਇਹ ਪਾਰਸੀ ਸੀਗੇ। ਕਹਿੰਦੇ ਵੀ ਪਾਰਸੀ ਕਮਿਊਨਿਟੀ ਨੇ ਹਮੇਸ਼ਾ ਹੀ ਸਿੱਖਾਂ ਦੇ ਹੱਕ ਦੀ ਜਿਹੜੀ ਗੱਲ ਕੀਤੀ ਆ, ਸਿੱਖਸ ਫॉर ਜਸਟਿਸ ਸਿੰਸ ਡੈਕੇਡਸ, ਕਹਿੰਦੇ ਵੀ ਦਹਾਕਿਆਂ ਤੋਂ ਉਹ ਗੱਲਬਾਤ ਸਿੱਖਾਂ ਦੇ ਹੱਕ ਦੀ ਜਿਹੜੀ ਕਰਦੇ ਰਹੇ ਹੈਗੇ ਆ। ਜਿਹੜੇ ਸੀਨੀਅਰ ਐਡਵੋਕੇਟ ਜਿਨ੍ਹਾਂ 'ਚ ਇੱਕ ਲੇਟ ਸੌਰਵ ਜੀ ਸੀ ਤੇ ਫਾਲੀ ਨਰੀਮਨ ਕਰਕੇ, ਉਹਨਾਂ ਨੇ ਵੀ ਜਿਹੜੇ ਸਿੱਖਾਂ ਦੇ ਕੇਸ ਜਿਹੜੇ ਆ ਲੜੇ ਹੈਗੇ ਆ। ਰਤਨ ਟਾਟਾ ਕਹਿੰਦੇ ਵੀ ਇੱਕ ਬਹੁਤ ਹੀ ਐਕਸਟਰਾ ਆਰਡੀਨਰੀ ਹਿਊਮਨ ਬੀਇੰਗ ਸੀਗਾ, ਵਿਦ ਹਿਜ਼ ਹਾਰਟ ਫੁੱਲ ਆਫ ਕੰਪੈਸ਼ਨ। ਸੋ ਜੀ ਆਪਾਂ ਪੰਜਾਬੀ ਬਿਲਕੁਲ ਰੇਡੀਓ ਇਸੇ USA ਵੱਲੋਂ ਸਟੋਰੀ ਵੀ ਦੇ ਜੀ ਅਜਾ ਜੀ ਇਸੇ ਸਟੋਰੀ ਦੇ ਵਿੱਚ ਉਦਾਂ ਜੇ ਦੱਸਿਆ ਜਾਵੇ ਤਾਂ ਉਹ ਦੱਸਦੇ ਆ ਵੀ ਉਹਨਾਂ ਨੇ ਇੱਕ ਇਦਾਂ ਹੀ ਟਰੱਕ ਡਰਾਈਵਰ ਨਾਲ ਗੱਲ ਕੀਤੀ ਸੀ ਜਦੋਂ ਨਵੰਬਰ ਦੀ ਰਾਤ ਨੂੰ ਆ ਰਹੇ ਸੀਗੇ, ਜਦ ਨਸਲਕੁਸ਼ੀ ਚੱਲ ਰਹੀ ਸੀ, ਜਦੋਂ ਲਾਈਵਲੀਹੁੱਡ ਦਾ ਇੱਕੋ ਇੱਕ ਤਰੀਕਾ ਸੀਗਾ, ਤੇ ਇਵੈਂਚੁਅਲੀ ਉਹਨਾਂ ਨੇ ਫ੍ਰੀ ਟਰੱਕ ਜਿਹੜਾ ਕਹਿੰਦੇ ਵੀ ਦਿੱਤਾ ਸੀ। ਕਹਿੰਦੇ ਵੀ ਇਹ ਸਟੋਰੀ ਨਾ ਉਹਨਾਂ ਨੇ ਕਦੀ ਉਸ ਟਾਈਮ ਦੇ ਉੱਤੇ ਪ੍ਰੈਸ ਦੇ ਵਿੱਚ ਆਈ, ਨਾ ਹੀ ਜਿਹੜੀ ਆ ਪਬਲਿਸਾਈਜ਼ ਜਿਹੜਾ ਇਸ ਨੂੰ ਟਾਟਾ ਮੋਟਰ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ। ਤੇ ਜਿੱਦਾਂ ਆਪ ਤੁਸੀਂ ਦੱਸਦੇ ਹੋ ਫਿਰ ਲਾਈਫ ਲੌਂਗ ਲਾਇਲਟੀ ਵੀ ਤਾਂ ਹੀ ਕਹਿੰਦੇ ਵੀ ਉਸ ਟਾਈਮ ਦੇ ਉੱਤੇ, ਕਿਉਂਕਿ ਕਾਫੀ ਪੰਜਾਬੀ ਸਿੱਖ ਸੀਗੇ ਉਸ ਟਾਈਮ ਦੇ ਉੱਤੇ ਜਿਹੜੇ ਟਰੱਕਿੰਗ ਬਿਜ਼ਨਸ ਦੇ ਵਿੱਚ, ਤੇ ਉਹਨਾਂ ਦੇ ਨਾਲ ਮੁਲਕ ਭਰ ਦੇ ਵਿੱਚ ਇਦਾਂ ਦਾ ਤਸ਼ੱਦਦ ਜਿਹੜਾ ਉਹ ਹੋਇਆ ਸੀ, ਤੇ ਇਵੈਂਚੁਅਲੀ ਉਹਨਾਂ ਚੋਂ ਕਈਆਂ ਨੂੰ ਟਾਟਾ ਕੰਪਨੀ ਨੇ ਦੇਖੋ ਇਹ ਮਦਦ ਕੀਤੀ। ਚੰਗੀ ਗੱਲ ਆ, ਇੱਕ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਸਮਝਦੇ ਹੋਏ ਉਸ ਟਾਈਮ ਦੇ ਉੱਤੇ ਨਾਲ ਜਿਹੜੇ ਉਹਨਾਂ ਲੋਕਾਂ ਦੇ ਜਿਹੜੇ ਉਹ ਖੜੇ ਆ, ਉਸ ਚੀਜ਼ ਦਾ ਸਵਾਗਤ ਹੋਣਾ ਚਾਹੀਦਾ ਆ। ਹਰ ਇੱਕ ਬੰਦੇ 'ਚ ਕੁਝ ਕਮੀਆਂ, ਕੁਝ ਪੇਸ਼ੀਆਂ ਹੁੰਦੀਆਂ, ਕੁਝ ਚੰਗੀਆਂ ਚੀਜ਼ਾਂ ਹੁੰਦੀਆਂ। ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਵੀ ਚੰਗੀਆਂ ਚੀਜ਼ਾਂ ਨੂੰ ਜਿਹੜਾ ਹਮੇਸ਼ਾ ਯਾਦ ਨਾਲ ਦੇ ਨਾਲ ਕੀਤਾ ਜਾਵੇ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।